करवा सकते हो। इंश्योरेंस बारे पता करने ਲਈ कॉल कर सकते हो 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਲਖਬੀਰ ਸਿੰਘ ਸਮਰਾ ਟੈਕਸਿਸ, ਸਤਨਾਮ ਸਿੰਘ ਸਨੀਪੁਰੇ ਵਾਲ ਯੂਬਾ ਸਿਟੀ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਰਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ LA, ਗੁਰਮੇਲ ਬਾਸੀ ਐਲ ਗਲੋਬ, ਊੜਾ ਡੈਟ ਰਿਲੀਫ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਇਕਨੋਮਿਕ ਜੇ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਰ, ਐਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 4087227698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਵਾਈਟ ਹਾਊਸ ਦੇ ਵਿੱਚ ਇਸ ਟਾਈਮ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਆ ਹੈਕਸਤ ਨੂੰ ਲੈ ਕੇ। ਹੁਣ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਸੈੱਲ ਆਊਟ ਕਰ ਰਿਹਾ ਵੀ ਜਿਹੜਾ ਐਡਮਿਰਲ ਹੈਗਾ ਐਡਮ ਫਰੈਂਕ ਐਮ ਬ੍ਰੈਡਲੀ ਜੋ ਐਡਮਿਰਲ ਆ ਉਸ ਨੇ ਡਾਇਰੈਕਟ ਕੀਤਾ ਸੀਗਾ ਵੀ ਸੈਕਿੰਡ ਟਾਈਮ ਤੁਸੀਂ ਜੋ ਵੈਨਜ਼ੂਏਲਾ ਤੋਂ ਇੱਧਰ ਨੂੰ ਆ ਰਹੀ ਸੀ ਬੋਟ ਉਹਨੂੰ ਜਿਹੜੀ ਆ ਗੋਲੀ ਮਾਰ ਸਕਦੇ ਹੈਗੇ, ਉਹਦੇ ਤੇ ਅਟੈਕ ਕਰ ਸਕਦੇ ਹੈਗੇ ਆ। ਆਫੀਸ਼ੀਅਲ ਜਿਹੜੇ ਕਾਂਗਰਸ ਦੇ ਵਿੱਚ ਤੇ ਪੈਂਟਾਗਨ ਦੇ ਵਿੱਚ ਇਹ ਕਹਿ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਪੀਟ ਹੈਕਸਤ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈਗਾ ਸੈਕੰਡ ਸਟ੍ਰਾਈਕ ਟੂ ਕਿਲ ਸਰਵਾਈਵਰਸ ਦੀ। ਕੈਰੋਲਿਨ ਲਿਵਿਟ ਨੇ ਵਾਈਟ ਹਾਊਸ ਜੋ ਪ੍ਰੈਸ ਸੈਕਟਰੀ ਉਹਨਾਂ ਨੇ ਸੋਮਵਾਰ ਨੂੰ ਨਾਮ ਵੀ ਦੱਸਤਾ ਸੀ ਵੀ ਫਰੈਂਕ ਬ੍ਰੈਡਲੀ ਆ ਜੇ ਆਫੀਸਰ ਜਿਨ੍ਹਾਂ ਨੇ ਇਸ ਦੂਸਰੀ ਵਾਰੀ ਜਿਹੜਾ ਡਾਇਰੈਕਟ ਕੀਤਾ ਸੀ ਇਸ ਅੰਗੇਜਮੈਂਟ ਨੂੰ, ਪਰ ਕਹਿੰਦੀ ਵੀ ਉਹ ਵਿਦ ਇਨ ਦਾ ਲਾਅ ਸੀਗਾ ਤੇ ਇਸ ਕਰਕੇ ਉਸਨੇ ਕੀਤਾ ਸੀ। ਵਾਈਟ ਹਾਊਸ ਦੀ ਸਟੇਟਮੈਂਟ ਉਸ ਟਾਈਮ ਤੇ ਆਈ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਨਹੀਂ ਚਾਹੁੰਦਾ ਸੀ ਵੀ ਦੂਸਰੀ ਵਾਰੀ ਜਿਹੜਾ ਅਟੈਕ ਆ ਉਹ ਕੀਤਾ ਜਾਵੇ। ਤੇ ਨਾਲ ਜਦੋਂ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਗਿਆ ਵੀ ਜਿਹੜਾ ਪੀਟ ਹੈਕਸਤ ਆ ਉਹਨਾਂ ਦੇ ਨਾਲ ਕੀ ਤੁਹਾਡੀ ਗੱਲਬਾਤ ਹੋਈ, ਉਹ ਕਹਿੰਦੇ ਵੀ ਉਹਨਾਂ ਨੇ ਨਹੀਂ ਆਰਡਰ ਕੀਤਾ ਹੈਗਾ, ਜਿਹਦੇ ਨਾਲ 2 ਬੰਦਿਆਂ ਦੀ ਬਾਅਦ ਦੇ ਵਿੱਚ ਸੈਕੰਡ ਸਟ੍ਰਾਈਕ ਤੋਂ ਮੌਤ ਹੋਈ ਹੈਗੀ ਆ। ਤੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਹਾਂ ਮੈਂ ਉਸ ਨੂੰ ਉਹਦੇ ਤੇ ਬਿਲੀਵ ਕਰਦਾ ਹੈਗਾ। ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਹੈਕਸਤ ਨੂੰ ਇੱਕ ਤਰ੍ਹਾਂ ਦੇ ਨਾਲ ਇੱਥੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਆ ਤੇ ਇੱਕ ਜੋ ਆਫੀਸਰ ਆ ਉਸ ਨੂੰ ਹੁਣ ਜਿਹੜੀ ਪਛਾਣ ਜਿਹੜੇ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਜਿਹੜਾ ਬਲੇਮ ਲਾ ਰਹੇ ਹੈਗੇ ਆ। ਡੈਮੋਕ੍ਰੇਟਸ ਨੇ ਇਹ ਪਿਛਲੇ ਵੀਕ ਰਿਪੋਰਟ ਕੀਤਾ ਸੀ ਵੀ ਆਪਾਂ ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਅਟੈਕ ਕਰ ਦਿੰਦੇ ਆ ਜਿਹੜੇ ਫੱਟੜ ਹੋਏ ਬੰਦੇ ਆ ਦੁਬਾਰਾ ਕੀ ਉਹਨਾਂ ਦੇ ਉੱਤੇ ਅਟੈਕ ਨਹੀਂ ਕਰ ਸਕਦੇ ਹੈਗੇ ਜੀ। ਸੋ ਜਨੇਵਾ ਕਨਵੈਨਸ਼ਨ ਦੀ ਕਹਿੰਦੇ ਜੀ ਉਲੰਘਣਾ ਆ, ਇਸ ਦੀ ਜਿਹੜੀ ਦੁਹਾਈ ਆ ਉਹ ਪਾਈ ਜਾ ਰਹੀ ਆ। ਸੋ ਸਕੇਪਗੋਟ ਕਹਿ ਸਕਦੇ ਹਾਂ ਵੀ ਐਡਮਿਰਲ ਆ ਇਸ ਟਾਈਮ ਉਹਨਾਂ ਦੇ ਉੱਤੇ ਨਾਮ ਜਿਹੜਾ ਉਹਨਾਂ ਦਾ ਜਿਹੜਾ ਦਿੱਤਾ ਜਾ ਰਿਹਾ ਆ। ਸਪੀਕਰ ਮਾਈਕ ਜੌਨਸਨ ਕਹਿੰਦੇ ਵੀ ਮੈਂ ਕਿਸੇ ਨੂੰ ਪ੍ਰੀ ਜੱਜ ਨਹੀਂ ਕਰੂੰਗਾ ਤੇ ਹੁਣ ਦੇਖਦੇ ਹਾਂ ਕਿਵੇਂ ਆ। ਜਿਸ ਟਾਈਮ ਦੇ ਉੱਤੇ ਜਿਸ ਹਮਲੇ ਦੀ ਇਹ ਗੱਲ ਕਰ ਰਹੇ ਆ ਉਸ ਬਾਰੇ ਜਿਹੜੇ ਪੀਟ ਹੈਕਸਤ ਆ ਇੱਕ ਟਾਈਮ ਦੇ ਉੱਤੇ ਕਹੇ ਸੀਗੇ ਵੀ ਆਈ ਵਾਚਡ ਇਟ ਲਾਈਵ, ਵੀ ਮੈਂ ਇਹ ਜਿਹੜਾ ਸਾਰਾ ਹਮਲਾ ਆ ਉਹ ਲਾਈਵ ਦੇਖਿਆ ਸੀ। ਕਿੰਨਾ ਕੁ ਦੇਖਿਆ ਇਹਦੇ ਬਾਰੇ ਅਜੇ ਕੋਈ ਕਲੈਰਿਟੀ ਨਹੀਂ ਹੈਗੀ। ਸੋ ਇਹ 2 ਸਤੰਬਰ ਦੀ ਹਰਜੋਤ ਸਿੰਘ ਜੀ ਅਟੈਕ ਦੀ ਚਰਚਾ ਜਿਹੜੀ ਚੱਲ ਰਹੀ ਆ ਜਿਸ ਦੇ ਵਿੱਚ ਹੁਣ ਇਹ ਕਥਿਤ ਦਾਵਾ ਆ ਵੀ ਜਿਹੜੇ ਸਰਵਾਈਵਰ ਸੀਗੇ 2 ਬਚੇ ਜਿਹੜੇ ਸੀਗੇ ਫੱਟੜ ਹੋਏ ਸੀ ਉਹਨਾਂ ਉੱਤੇ ਵੀ ਜਿਹੜੀ ਇਹਨਾਂ ਨੇ ਦੂਜੀ ਵਾਰ ਹਮਲਾ ਕਰਕੇ ਉਹਨਾਂ ਨੂੰ ਵੀ ਮਾਰ ਮੁਕਾਇਆ ਸੀਗਾ। ਸੋ ਵਾਰ ਕ੍ਰਾਈਮ ਦਾ ਜਿਹੜੀ ਦੁਹਾਈ ਆ ਉਹ ਇਸ ਟਾਈਮ ਪੈ ਰਹੀ ਹੈਗੀ ਆ। ਹੈਕਸਤ ਇਸ ਟਾਈਮ ਤੱਤੇ ਪਾਣੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਣੇ ਪਏ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਟਰੰਪ ਉਹਨਾਂ ਨੇ ਤਾਂ ਕੱਲ ਪੂਰਾ ਜਿਹੜਾ ਇਸ ਦਾ ਸਾਥ ਦਿੱਤਾ ਸੀਗਾ, ਕਹਿੰਦੇ ਵੀ ਜੋ ਪੀਟ ਹੈਕਸਤ ਕਹਿ ਰਿਹਾ ਆ ਮੈਂ 100% ਉਸ ਦੇ ਵਿੱਚ ਬਲੀਵ ਕਰਦਾ ਹਾਂ, ਪਰ ਦਬਾਅ ਲਗਾਤਾਰ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਇਹਨਾਂ ਦੇ ਉੱਤੇ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਪੀਟ ਹੈਕਸਤ ਕਹਿ ਰਹੇ ਆ ਐਡਮਿਰਲ ਬ੍ਰੈਡਲੀ ਜਿਨ੍ਹਾਂ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਬਣਾਤਾ ਹੈ, ਹੁਣ ਕਹਿੰਦੇ ਮੈਂ ਉਹਦੇ ਨਾਲ ਖੜਾ ਆ। ਇਹ ਬ੍ਰੈਡਲੀ ਦੇ ਨਾਲ ਪੀਟ ਹੈਕਸਤ ਖੜੇ ਆ, ਪੀਟ ਹੈਕਸਤ ਦੇ ਨਾਲ ਟਰੰਪ ਖੜੇ ਆ ਤੇ ਵਾਰ ਕ੍ਰਾਈਮ ਸਾਈਡ ਤੇ ਰਹਿ ਜਾਣਗੇ ਜਾਂ ਇਸ ਦੀ ਜਾਂਚ ਹੋਊਗੀ ਜਾਂ ਇਹ ਵਾਕਿਆ ਵਾਰ ਕ੍ਰਾਈਮ ਮੰਨਿਆ ਜਾਊਗਾ। ਇਹ ਹੁਣ ਆਉਂਦਾ ਸਮਾਂ ਜਿਹੜਾ ਉਹ ਦੱਸੇਗਾ। ਜਿਹੜੇ
ਸਕੱਤਰ ਪੀਟ ਹੈਗਸਟ ਆ, ਉਹਨਾਂ ਨੇ ਸਟੇਟਮੈਂਟ ਜਿਹੜੀ ਹੈ ਕੱਲ ਰਾਤ ਨੂੰ ਆਪਣੇ ਐਕਸ ਅਕਾਊਂਟ ਦੇ ਉੱਤੇ, ਪਰਸਨਲ ਐਕਸ ਅਕਾਊਂਟ ਦੇ ਉੱਤੇ ਐਡਮਿਰਲ ਮਿਚ ਬ੍ਰੈਡਲੀ ਆ, ਉਹਨਾਂ ਦੇ ਬਾਰੇ ਜਿਹੜੀ ਉਹ ਲਿਖੀ ਜਿਹੜੀ ਉਹ ਹੈਗੀ ਆ। ਸੋ ਇਹ ਹੁਣ ਕਹਿੰਦੇ ਵੀ ਮੈਂ ਕ੍ਰਿਸਟਲ ਕਲੀਅਰ ਕਰ ਦੇਵਾਂ, ਐਡਮਿਰਲ ਮਿਚ ਬ੍ਰੈਡਲੀ ਇਹ ਅਮਰੀਕਨ ਹੀਰੋ ਆ, ਟਰੂ ਪ੍ਰੋਫੈਸ਼ਨਲ ਆ, ਤੇ ਮੇਰੀ ਇਸ ਦੇ ਨਾਲ 100% ਸਪੋਰਟ ਆ। I stand by him and the combat decision he has made on September 2nd mission and all others since। ਵੀ 2 ਸਤੰਬਰ ਨੂੰ ਵੀ ਜਿਹੜਾ ਉਸਨੇ ਫੈਸਲਾ ਲਿਆ ਮਿਸ਼ਨ ਦੇ ਵਿੱਚ, ਤੇ ਉਸ ਤੋਂ ਬਾਅਦ ਚ ਵੀ ਜਿਹੜੇ ਵੀ ਇਸਨੇ ਐਡਮਿਰਲ ਨੇ ਫੈਸਲੇ ਲਏ ਆ ਬ੍ਰੈਡਲੀ ਨੇ, ਉਹਦੇ ਨਾਲ ਜਿਹੜੇ ਆ ਉਹ ਕਹਿੰਦਾ ਵੀ ਮੈਂ ਬਿਲਕੁਲ ਨਾਲ ਉਹਨਾਂ ਦੇ ਨਾਲ ਹੀ ਹੈਗਾ ਆ। ਸੋ ਰਿਪਬਲਿਕਨਸ ਦੇ ਉੱਤੇ, ਟਰੰਪ ਕੈਬਨਿਟ ਦੇ ਉੱਤੇ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਸ ਟਾਈਮ ਦਬਾਅ ਜਿਹੜਾ ਉਹ ਵੱਧ ਰਿਹਾ ਆ। ਇਸ ਸਾਲ ਦੀ ਅਖੀਰਲੀ ਕੈਬਨਿਟ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ, ਤੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਡਿਫੈਂਸ ਦੇ ਸਕੱਤਰ ਜਿਹੜੇ ਪੀਟ ਹੈਗਸਟ ਆ, ਉਹ ਜਿਹੜੀ ਕੈਬਨਿਟ ਰੂਮ ਦੇ ਵਿੱਚ ਉੱਥੇ ਬੈਠੇ ਨਾਲ ਨਜ਼ਰ ਆਏ ਆ। ਸੱਜੇ ਹੱਥ ਜਿਹੜੇ ਸੀਗੇ ਰੂਬੀਓ, ਤੇ ਖੱਬੇ ਹੱਥ ਜਿਹੜੇ ਪੀਟ ਹੈਗਸਟ ਟਰੰਪ ਹੋਣਾ ਦੇ, ਉਹ ਜਿਹੜੇ ਉਹ ਇਸ ਟਾਈਮ ਬੈਠੇ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ, ਪਰ ਦਬਾਅ ਜਿਹੜਾ ਹਰਜੋਤ ਸਿੰਘ ਜੀ ਤੇ ਵਿਵਾਦ ਜਿਹੜਾ ਹੈ ਖਾਸਾ ਜਿਹੜਾ ਹੁਣ ਅੱਗੇ ਵੱਧਦਾ ਜਾ ਰਿਹਾ ਹੈਗਾ। ਸੈਨੇਟ ਡੈਮੋਕ੍ਰੈਟਿਕ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਹੈਗਸਟ ਦਾ ਜੋ ਉਸਨੇ ਕੀਤਾ ਹੈ ਨੈਸ਼ਨਲ ਐਮਬੈਰਸਮੈਂਟ ਹੈਗੀ ਆ, ਤੇ ਸ਼ੂਮਰ ਨੇ ਇਹ ਕਿਹਾ ਆ ਵੀ ਵੀਡੀਓਜ਼ ਰਿਲੀਜ਼ ਹੋਣੀਆਂ ਚਾਹੀਦੀਆਂ ਸਟ੍ਰਾਈਕ ਦੀਆਂ, ਤੇ ਅੰਡਰ ਓਥ ਜਿਹੜੀ ਆ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਰਿਪਬਲਿਕਨ ਸੈਨੇਟਰ ਮਿਸੀਸਿਪੀ ਦੇ ਰੋਜਰ ਵਿਕਰ ਆ, ਉਹ ਜੋ ਚੇਅਰ ਵੀ ਹੈਗੇ ਸੈਨੇਟ ਆਰਮ ਸਰਵਿਸਿਜ਼ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਇਟ ਵਿਲ ਬੀ ਡਨ ਬਾਈ ਦਾ ਨੰਬਰਸ, ਤੇ ਅਸੀਂ ਗਰਾਊਂਡ ਟਰੂਥ ਜਿਹੜੀ ਆ ਉਹ ਲੱਭਾਂਗੇ ਧਰਤੀ ਤੇ ਕੀ ਕੁਝ ਵਾਪਰਿਆ, ਤੇ ਉਸ ਦੇ ਜੇ ਰੈਮੀਫਿਕੇਸ਼ਨਸ ਜੋ ਰਿਪੋਰਟ ਦੀਆਂ ਹੋਈਆਂ ਉਹਦੇ ਤੇ ਜੇ ਸੀਰੀਅਸ ਚਾਰजेस ਜੋ ਲੱਗਣਗੇ। 2 ਸਤੰਬਰ ਨੂੰ ਇਹ ਸਟ੍ਰਾਈਕ ਹੋਈ ਸੀ, ਯੂਐਸ ਮਿਲਟਰੀ ਨੇ ਜਿਹੜਾ ਕੈਰੇਬੀਅਨ ਸੀ ਦੇ ਵਿੱਚ ਜਿਹੜਾ ਈਸਟਰਨ ਪੈਸੀਫਿਕ ਓਸ਼ਨ ਹੈਗਾ, ਉੱਥੇ ਫਲੀਟ ਆਫ ਵਾਰਸ਼ਿਪਸ ਨੂੰ ਆਰਡਰ ਕੀਤਾ ਸੀ ਵੈਨਜ਼ੂਏਲਾ ਦੇ ਵਿੱਚ। ਹੁਣ ਤੱਕ 80 ਲੋਕ ਮਾਰੇ ਜਾ ਚੁੱਕੇ ਆ ਅਮਰੀਕਾ ਵੱਲੋਂ ਵੱਖ-ਵੱਖ ਬੋਟਸ ਦੇ ਉੱਤੇ ਅਟੈਕ ਕਰਕੇ, ਤੇ ਹਰ ਵਾਰ ਇਹ ਕਿਹਾ ਜਾ ਰਿਹਾ ਵੀ ਉਹ ਜਿਹੜੇ ਡਰੱਗ ਲੈ ਕੇ ਅਮਰੀਕਾ ਵੱਲ ਨੂੰ ਆ ਰਹੇ ਸੀ। ਇੱਕ ਸਾਬਕਾ ਪੈਂਟਾਗਨ ਦੇ ਸਪੋਕਸਮੈਨ ਆ ਜੌਨ ਉਲੀਓਟ, ਉਹਨਾਂ ਨੇ ਜੋ ਟਰੰਪ ਉਹਨਾਂ ਦੇ ਬੜੇ ਲਾਇਲਿਸਟ ਹੈਗੇ ਆ, ਉਹਨਾਂ ਨੇ ਟਰੰਪ ਉਹਨਾਂ ਨੂੰ ਅਪ੍ਰੈਲ ਮਹੀਨੇ 'ਚ ਕਿਹਾ ਸੀ ਵੀ ਜਿਹੜਾ ਪੈਂਟਾਗਨ ਆ ਉੱਥੇ ਟੋਟਲੀ ਕੇਓਸ ਆ, ਤੁਹਾਨੂੰ ਜਿਹੜਾ ਚੇਂਜ ਕਰ ਦੇਣਾ ਚਾਹੀਦਾ ਹੈਗਾ ਆ ਹੈਗਸਤ ਨੂੰ। ਪਰ ਟਰੰਪ ਹੁਣੀ ਵਾਰ-ਵਾਰ ਜੋ ਰਿਪੀਟਡਲੀ ਕਹਿੰਦੇ ਉਹਨਾਂ ਨੇ ਡਿਫੈਂਡ ਕੀਤਾ ਹੈਗਸਤ ਨੂੰ, ਤੇ ਇਹ ਕਿਹਾ ਵੀ ਉਹ ਵਧੀਆ ਜੌਬ ਕਰ ਰਹੇ ਹੈਗੇ। ਜੀ, ਜੀ। ਇਸੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਐਡਮਿਰਲ ਬ੍ਰੈਡਲੀ ਦੇ ਬਾਰੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਦੱਸੀਆਂ ਜਿਹੜੀਆਂ ਜਾ ਰਹੀਆਂ, ਸਾਰੇ ਜਾਣੇ ਜਾਣਦੇ ਸਾਬਕਾ ਨੇਵੀ ਸੀਲ ਨੇ, ਕਾਫੀ ਐਕਸਪੀਰੀਅੰਸ ਨੇ ਤੇ ਰਿਸਪੈਕਟਡ ਕਮਾਂਡਰ ਹੈਗੇ ਨੇ। 2 ਸਤੰਬਰ ਦੀ ਸਟ੍ਰਾਈਕ ਵਾਲੇ ਦਿਨ ਕਹਿੰਦੇ ਵੀ ਸਪੈਸ਼ਲ ਆਪਰੇਸ਼ਨ ਮਿਸ਼ਨ ਦੇ ਵਿੱਚ ਆਲਰੇਡੀ ਉਹਨਾਂ ਨੇ ਵਕਤ ਲਾਇਆ ਸੀਗਾ, ਜਿਹੜੇ ਮਿਡਲ ਈਸਟ ਅੰਡਰ ਜਿਹੜੀ ਯੂਐਸ ਸੈਂਟਰਲ ਕਮਾਂਡ ਆ ਉਸ ਦੇ ਵਿੱਚ, ਜੁਆਇੰਟ ਸਪੈਸ਼ਲ ਆਪਰੇਸ਼ਨ ਕਮਾਂਡ ਦੇ ਵਿੱਚ, ਗਲੋਬਲ ਕਮਾਂਡ ਦੇ ਵਿੱਚ। ਸੋ ਲੰਮਾ ਚੌੜਾ ਉਹਨਾਂ ਦਾ ਜਿਹੜਾ ਇੱਕ ਕਰੀਅਰ ਹੈਗਾ ਆ ਨੇਵੀ ਸੀਲ ਦਾ, ਐਡਮਿਰਲ ਜਿਹੜੇ ਉਹ ਹੋਣ ਦਾ। ਜਦੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਐਡਮਿਰਲ ਬ੍ਰੈਡਲੀ ਨੂੰ ਨੋਮੀਨੇਟ ਕੀਤਾ ਸੀ ਯੂਐਸ ਸਪੈਸ਼ਲ ਆਪਰੇਸ਼ਨ ਕਮਾਂਡ ਦੇ ਲਈ ਇਸ ਫਾਲ ਦੇ ਵਿੱਚ, ਜਿਹੜੀ ਸੈਨੇਟ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਵੌਇਸ ਵੋਟ ਦੇ ਨਾਲ ਹੀ, ਵੋਟ ਵੀ ਜਿਹੜੀ ਉਹ ਪਾਉਣੀ ਨਹੀਂ ਪਈ, ਆਵਾਜ਼ ਦੇ ਨਾਲ ਹੀ ਇਹਨਾਂ ਨੂੰ ਅਪਰੂਵ ਜਿਹੜਾ ਉਹ ਕਰ ਦਿੱਤਾ ਸੀ। ਸੋ ਉਹਨਾਂ ਦਾ ਕਰੀਅਰ ਬਹੁਤ ਜਿਹੜਾ ਸ਼ਾਨਦਾਰ ਜਿਹੜਾ ਰਿਹਾ ਆ। ਇਹ ਕਹਿ ਰਹੇ ਕਿ ਜਿਹੜੇ ਸਾਬਕਾ ਨੇਵੀ ਸੀਲ ਆ ਜਿਹੜੇ ਕਹਿੰਦੇ ਵੀ ਮੈਂ ਇਹਨਾਂ ਦੇ ਅੰਡਰ ਕੰਮ ਕੀਤਾ ਹੈ ਐਡਮਿਰਲ ਬ੍ਰੈਡਲੀ ਦੇ ਅੰਦਰ, ਕਹਿੰਦੇ ਵੀ ਜਿੰਨਾ ਚਿਰ ਵੀ ਮੈਂ ਇਹਨਾਂ ਦੇ ਅੰਡਰ ਕੰਮ ਕੀਤਾ ਆ, ਇਹ ਵਾਰ ਔਨ ਟੈਰਰ ਨੂੰ ਕਮਾਂਡ ਜਿਹੜਾ ਉਹ ਕਰ ਰਹੇ ਸੀ, ਕਹਿੰਦੇ ਵੀ ਮੈਂ ਕਦੀ ਨਹੀਂ ਦੇਖਿਆ ਵੀ ਕਾਨੂੰਨ ਦੇ ਬਾਹਰ, ਉਹਨਾਂ ਦੀਆਂ ਬਾਉਂਡਸ ਤੋਂ ਬਾਹਰ ਜਿਹੜੇ ਆ ਐਡਮਿਰਲ ਬ੍ਰੈਡਲੀ ਜਿਹੜੇ ਉਹ ਕਦੇ ਗਏ। ਹੁਣ ਜਿਹੜਾ 2 ਸਤੰਬਰ ਵਾਲਾ ਜੋ ਇਹਨਾਂ ਦੇ ਉੱਤੇ ਹੁਣ ਦੋਸ਼ ਲਾਏ ਜਾ ਰਹੇ ਆ ਵੀ ਇਹਨਾਂ ਨੇ ਹੁਣ ਆਖਿਆ ਸੀਗਾ ਕਿਲ ਦੈਮ ਆਲ ਵਾਲਾ, ਵੀ ਇਹ ਫਿਰ ਜੇ ਇੰਨਾ ਡੈਕੋਰੇਟਡ ਕੋਈ ਐਡਮਿਰਲ ਹੈਗਾ ਜਿਹਨੂੰ ਉਹ ਜਾਣਦਾ, ਇੰਨੀਆਂ ਉਹਨੇ ਕਮਾਂਡਸ ਰਨ ਕੀਤੀਆਂ ਆ, ਇਹ ਕਿੱਦਾਂ ਇਹ ਫੈਸਲਾ ਜਿਹੜਾ ਉਹ ਲੈ ਸਕਦਾ ਵੀ ਉਹਨੂੰ ਪਤਾ ਆ ਉਹਦੇ ਬੈਕ ਆਫ ਦਾ ਮਾਈਂਡ ਕੋਈ ਵੀ ਜਿਹੜਾ ਫੌਜੀ ਆ ਵੀ ਜਨੇਵਾ ਕਨਵੈਨਸ਼ਨ ਕੀ ਆ, ਕੀ ਕੀਤਾ ਜਾ ਸਕਦਾ, ਕੀ ਇਸ ਦੇ ਜਿਹੜੇ ਰੀਪਰਕਸ਼ਨਸ ਜਿਹੜੇ ਹੋ ਸਕਦੇ ਆ। ਸੋ ਇਹ ਕਿੱਥੋਂ ਆਇਆ ਆਰਡਰ, ਇਹ ਕੀ ਵਾਕਿਆ ਜਿੱਦਾਂ ਪਹਿਲਾਂ ਕਿਹਾ ਜਾ ਰਿਹਾ ਵੀ ਇਹ ਇਸ਼ਾਰਾ ਹੋ ਰਿਹਾ ਆ ਵੀ ਕਿਤੇ ਇਹ ਗਲਤ ਨਹੀਂ ਵੀ ਇਹਨਾਂ ਨੂੰ ਇੱਕ ਸਕੇਪਗੋਟ ਹੀ ਜਿਹੜਾ ਸਿਰਫ ਬਣਾਇਆ ਜਾ ਰਿਹਾ ਹੈ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਪਰ ਐਡਮਿਰਲ ਬ੍ਰੈਡਲੀ ਜਿਹੜੇ ਹੁਣ ਆਪ ਦੱਸ ਸਕਦੇ ਆ ਕੇ ਵੀ ਭਾਈ ਉਹ ਕੀ ਸੋਚ ਰਹੇ ਸੀਗੇ
ਜੇ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਰਿਹਾ ਆ। ਤੇ ਕਹਿੰਦੇ ਵੀ ਜੇ ਕਹਿ ਰਹੇ ਆ ਜਿਹੜੇ ਉਹਨਾਂ ਦੇ ਅੰਡਰ ਕੰਮ ਕਰਦੇ ਰਹੇ ਸਾਬਕਾ ਨੇਵੀ ਸੀਲ ਵੀ, ਕਹਿੰਦੇ ਜੇ ਉਹਨਾਂ ਨੇ ਅਜਿਹਾ ਫੈਸਲਾ ਕੋਈ ਲੈਣਾ ਵੀ ਹੁੰਦਾ ਸੀ ਤਾਂ ਉਹ ਪਹਿਲਾਂ ਕੌਂਸਲ ਦੀ ਮਦਦ, ਯਾਨੀ ਕਿ ਕਿਸੇ ਵਕੀਲ ਦੇ ਨਾਲ, ਜਿਹੜਾ ਸਰਕਾਰੀ ਵਕੀਲ ਆ ਉੱਥੇ ਵਾਈਟ ਹਾਊਸ ਦਾ, ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਇੱਦਾਂ ਦਾ ਕੰਮ ਜਿਹੜਾ ਉਹ ਕਰਦੇ। ਉਹ ਆਪ ਸਿੱਧਾ ਜਿਹੜਾ ਆ ਉਹ ਨਹੀਂ ਜਿਹੜਾ ਉਹ ਹੋਊਗਾ। ਹੈਗਸਥ ਨੇ ਤਾਂ ਆਪ ਜਿਹੜਾ ਉਹ ਕਿਹਾ ਸੀਗਾ ਫੌਕਸ ਨਿਊਜ਼ ਦੇ ਵਿੱਚ ਆ ਕੇ 3 ਸਤੰਬਰ ਨੂੰ, ਕਹਿੰਦੇ ਵੀ ਇਹ ਤਾਂ ਜਿਹੜਾ ਅਟੈਕ ਕੀਤਾ ਹੈ ਇਸ ਨੂੰ ਓਵਰਸੀ ਮੈਂ ਕਰ ਰਿਹਾ ਸੀ, ਵੀ 100% ਮੇਰੀ ਨਿਗਰਾਨੀ ਹੇਠ ਇਹ ਹੋ ਰਿਹਾ ਸੀ। ਤੇ ਹੁਣ ਇਹ ਕਹਿੰਦੇ ਵੀ ਅਟੈਕ ਜਿਹੜਾ ਦੂਜੀ ਇਹਦੀ ਜਿਸ ਚੀਜ਼ ਨੂੰ ਵਾਰ ਕ੍ਰਾਈਮ ਆਖਿਆ ਜਾ ਰਿਹਾ ਆ, ਵੀ ਉਹਦਾ ਫੈਸਲਾ ਜਾਂ ਉਹਦਾ ਜਿਹੜਾ ਹੁਕਮ ਆ ਉਹ ਐਡਮਿਰਲ ਨੇ ਜਿਹੜਾ ਉਹ ਦਿੱਤਾ ਸੀਗਾ। ਸੋ ਲੋਕ ਕੀ ਸੋਚਦੇ ਆ, ਕਿੰਨਾ ਕੁ ਜਿਹੜਾ ਦਬਾਅ ਹੈਗਸਥ ਦੇ ਉੱਤੇ ਰਹਿੰਦਾ ਆ, ਜਾਂ ਐਡਮਿਰਲ ਬ੍ਰੈਡਲੀ ਆ ਕੇ ਇਵੈਂਚੁਅਲੀ ਇਸ ਚੀਜ਼ ਦਾ ਕੋਈ ਨਤਾਰਾ ਕਰਦੇ, ਕਲੀਅਰ ਕਰਦੇ ਆ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਅਗਲੀ ਖਬਰ ਵੱਲ ਚੱਲੀਏ। ਜਿਹੜੀ 10 ਰੋਡਸ ਐਕਸਪ੍ਰੈਸ ਆ ਉਹ ਸ਼ਟ ਡਾਊਨ ਹੋ ਗਈ ਹੈਗੀ ਆ। ਕਾਫੀ ਵੱਡੀ ਟਰੱਕਿੰਗ ਕੰਪਨੀ ਸੀ ਤੇ ਇਹਨਾਂ ਦਾ 47 ਸਾਲਾਂ ਤੋਂ USPS ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦੇ ਨਾਲ ਕੰਟਰੈਕਟ ਸੀਗਾ। ਉਹ ਕਹਿੰਦੇ ਵੀ ਜਨਵਰੀ ਮਹੀਨੇ ਤੋਂ ਅਸੀਂ ਸ਼ਟ ਡਾਊਨ ਕਰਨ ਜਾ ਰਹੇ ਹਾਂ। 60 ਦਿਨਾਂ ਦਾ ਨੋਟਿਸ ਉਹਨਾਂ ਨੇ US ਪੋਸਟਲ ਸਰਵਿਸ ਵਾਲਿਆਂ ਨੂੰ ਦੇ ਦਿੱਤਾ ਹੈਗਾ। ਉਹਨਾਂ ਨੇ ਇਹ ਕਿਹਾ ਵੀ ਸਾਡਾ ਰੈਵਨਿਊ ਦਾ ਬਹੁਤ ਜ਼ਿਆਦਾ ਲਾਸ ਹੋਇਆ ਪਿਛਲੇ ਸਾਲਾਂ ਦੇ ਵਿੱਚ ਤੇ ਅਸੀਂ ਇਸ ਬਿਜ਼ਨਸ ਨੂੰ ਕੰਟੀਨਿਊ ਨਹੀਂ ਕਰ ਸਕਦੇ। 70% ਲਾਸ ਆਫ ਰੈਵਨਿਊ ਉਹਨਾਂ ਦਾ ਹੋਇਆ। ਸ਼ਟਡਾਊਨ ਉਸ ਟਾਈਮ ਦੇ ਉੱਤੇ ਆਇਆ ਜਦ 10 ਰੋਡਸ ਐਕਸਪ੍ਰੈਸ ਜਿਹੜੀ ਕੰਪਨੀ ਆ, ਇਹਨਾਂ ਦੀ ਲੇਬਰ ਡਿਸਪਿਊਟ ਚੱਲ ਰਹੀ ਹੈਗੀ ਆ ਟੀਮਸਟਰ ਯੂਨੀਅਨ ਦੇ ਨਾਲ। ਬਹੁਤ ਸਾਰੀਆਂ ਸਟ੍ਰਾਈਕ ਹੋਈਆਂ ਜਿਹੜੀਆਂ ਫਰਵਰੀ ਮਹੀਨੇ ਸ਼ੁਰੂ ਹੋਈਆਂ ਸੀਆਂ। 500 ਦੇ ਕਰੀਬ ਯੂਨੀਅਨਾਈਜ਼ ਵਰਕਰਸ ਹੈਗੇ ਆ ਜਿਹੜੇ ਇੱਥੇ ਸਟ੍ਰਾਈਕ ਕਰ ਰਹੇ ਸੀ। ਜੋ 10 ਰੋਡਸ EMPLOYEE ਆ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਆ ਵੀ ਜਨਵਰੀ 30 ਤੋਂ ਬਾਅਦ ਸਾਡੀ ਕੰਪਨੀ ਸ਼ਟਡਾਊਨ ਹੋਣ ਜਾ ਰਹੀ ਹੈਗੀ ਆ। ਸੋ ਇਹ ਕਾਫੀ ਵੱਡੀ ਕੰਪਨੀ ਸੀ। 2642 ਟਰੱਕ ਸੀ ਇਹਨਾਂ ਦੇ 10 ਰੋਡਸ ਐਕਸਪ੍ਰੈਸ ਦੇ ਤੇ 2606 ਟਰੱਕ ਡਰਾਈਵਰ ਸੀਗੇ। ਇਹ ਦੱਸਿਆ ਜਾ ਰਿਹਾ ਹੈਗਾ। 47 ਸਾਲਾਂ ਤੋਂ ਇਹਨਾਂ ਦਾ ਜਿਹੜਾ ਕੰਟਰੈਕਟ ਆ ਉਹ USPS ਦੇ ਨਾਲ ਚੱਲਦਾ ਸੀ। ਜੀ, ਅਗਲੀ ਗੱਲ ਕਰੀਏ ਕਾਸਕੋ। ਸਾਰੇ ਜਾਣੇ ਇਸ ਦੇ ਨਾਲ ਵਾਕਿਫ ਨੇ, ਬਹੁਤ ਸਾਰੇ ਇਹਦੇ ਮੈਂਬਰ ਨੇ, ਅਕਸਰ ਸਾਰੇ ਜਾਣੇ ਉੱਥੇ ਸ਼ਾਪਿੰਗ ਕਰਦੇ ਆ। ਕਾਸਕੋ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਦਿੱਤਾ ਆ, ਕਹਿੰਦੇ ਵੀ ਸਾਨੂੰ ਟੈਰਿਫਸ ਦਾ ਰੀਫੰਡ ਕਰੋ। ਕਹਿੰਦੇ ਵੀ ਹੋਲਸੇਲਰ, ਕਹਿੰਦੇ ਵੀ ਇਹ ਨਵੀਂ ਲੇਟੈਸਟ ਕੰਪਨੀ ਬਣੀ ਆ ਜਿਸ ਨੇ ਫੈਡਰਲ ਏਜੰਸੀ ਨੂੰ ਇਸ ਚੀਜ਼ ਦੇ ਉਲਟ ਲਾ ਸੂਟ ਜਿਹੜਾ ਉਹ ਦਰਜ ਕਰ ਦਿੱਤਾ ਆ, ਜਿਹੜੀ ਇਕਨੋਮਿਕ ਪਾਲਿਸੀ ਆ ਟਰੰਪ ਹੁਣਾਂ ਦੀ ਟੈਰਿਫ ਨੂੰ ਲੈ ਕੇ। ਕੰਪਨੀ ਨੇ ਫਾਈਲਿੰਗ ਦੇ ਵਿੱਚ ਕਿਹਾ ਵੀ ਉਹ ਫੁੱਲ ਰੀਫੰਡ ਦੀ ਮੰਗ ਕਰ ਰਹੇ ਆ, ਜਿੱਦਾਂ ਆਮ ਲੋਕ ਜਾ ਕੇ ਕਾਸਕੋ ਤੋਂ ਫੁੱਲ ਰੀਫੰਡ ਚੀਜ਼ਾਂ ਦੇ ਉੱਤੇ ਲੈਂਦੇ ਆ। ਕਹਿੰਦੇ ਵੀ ਇਹ ਜਿਹੜਾ ਰਿਜ਼ਲਟ ਸਾਨੂੰ ਹੋਇਆ ਵੀ ਜਿਹੜਾ ਟਰੰਪ ਹੁਣਾਂ ਦਾ ਐਗਜ਼ੈਕਟਿਵ ਆਰਡਰ ਸੀ ਉਹਦੇ ਅਧੀਨ ਜਿਹੜੀਆਂ ਸਾਨੂੰ ਡਿਊਟੀਆਂ ਦੇਣੀਆਂ ਪਈਆਂ ਆ, ਜਿਨ੍ਹਾਂ ਨੂੰ ਇਹਨਾਂ ਨੇ ਰੈਸੀਪ੍ਰੋਕਲ ਟੈਰਿਫਸ ਜਿਹੜਾ ਉਹ ਆਖਿਆ ਸੀਗਾ। ਕਹਿੰਦੇ ਵੀ ਬਿਕੋਜ਼ ਵੀ IEEPA ਇਹ ਕਲੀਅਰਲੀ ਆਥੋਰਾਈਜ਼ ਨਹੀਂ ਕਰਦਾ ਪ੍ਰੈਜ਼ੀਡੈਂਟ ਨੂੰ ਟੈਰਿਫਸ ਸੈੱਟ ਕਰਨ ਦੇ ਲਈ, ਤੇ ਜਿਹੜੇ ਚੈਲੰਜ ਟੈਰਿਫ ਆਰਡਰਸ ਆ ਇਹ ਸਟੈਂਡ ਜਿਹੜੇ ਉਹ ਨਹੀਂ ਕਰ ਰਹੇ, ਤੇ ਕਹਿੰਦੇ ਵੀ ਆਥੋਰਾਈਜ਼ਡ ਨੇ ਨਹੀਂ ਹੈਗੇ, ਨਾਟ ਆਥੋਰਾਈਜ਼ਡ ਟੂ ਇੰਪਲੀਮੈਂਟ ਐਂਡ ਕਲੈਕਟ them। ਕਾਸਕੋ ਦੇ ਜਿਹੜੇ ਲਾਇਰ ਆ ਉਹਨਾਂ ਨੇ ਇਸ ਅਦਾਲਤੀ ਦਸਤਾਵੇਜ਼ ਦੇ ਵਿੱਚ ਇਸ ਚੀਜ਼ ਦੀ ਗੱਲ ਆਖੀ। ਸੁਪਰੀਮ ਕੋਰਟ ਦੇ ਕੋਲ ਆਲਰੇਡੀ ਇਹ ਜਿਹੜਾ ਕੇਸ ਆ ਉਹ ਸੁਣਵਾਈ ਅਧੀਨ ਪਿਆ ਹੋਇਆ ਆ ਵੀ ਟਰੰਪ ਹੁਣਾਂ ਦੀ ਜਿਹੜੀ ਟੈਰਿਫ ਦਾ ਏਜੰਡਾ ਆ, ਕੀ ਇਹ ਰਾਸ਼ਟਰਪਤੀ ਦੇ ਕੋਲ ਅਖਤਿਆਰ ਹੈਗਾ ਆ, ਕੀ ਇਹ ਲਾ ਸਕਦੇ ਨੇ, ਵਧਾ ਸਕਦੇ ਨੇ, ਘਟਾ ਸਕਦੇ ਨੇ, ਜਾਂ ਫਿਰ ਇਹਨਾਂ ਨੂੰ ਜਿਹੜਾ ਆ ਉਹ ਕਾਂਗਰਸ ਦੇ ਕੋਲ ਹੀ ਇਸ ਦਾ ਅਖਤਿਆਰ ਹੈਗਾ। ਸੁਪਰੀਮ ਕੋਰਟ ਆਲਰੇਡੀ ਉਹਨਾਂ ਨੇ ਨਵੰਬਰ ਦੇ ਵਿੱਚ ਇਸ ਦੇ ਉੱਤੇ ਓਰਲ ਆਰਗੂਮੈਂਟ ਆ ਉਹ ਸੁਣਵਾਈ ਉਹਨਾਂ ਦੀ ਲਈ ਆ। ਕੰਜ਼ਰਵੇਟਿਵ ਦੇ ਜਿਹੜੇ ਲਿਬਰਲ ਜਸਟਿਸ ਆ ਉਹ ਹੁਣ ਸੋਲਿਸਿਟਰ ਜਨਰਲ ਜਿਹੜੇ ਡੀ ਜੌਨ ਸਵਾਰ ਆ ਉਹਨਾਂ ਨੂੰ ਥੋੜੇ ਤਿੱਖੇ ਸਵਾਲ, ਔਖੇ ਸਵਾਲ ਜਿਹੜੇ ਉਹ ਪੁੱਛ ਰਹੇ ਹੈਗੇ ਆ। ਕੁਛ ਤਾਂ ਕੰਜ਼ਰਵੇਟਿਵ ਮੰਨਦੇ ਨੇ ਵੀ ਜਿਹੜੇ ਆਰਗੂਮੈਂਟ ਦਿੱਤੇ ਜਾ ਰਹੇ ਵੀ ਉਹ ਠੀਕ ਹੈਗੇ ਨੇ। ਰਾਸ਼ਟਰਪਤੀ ਟਰੰਪ ਪਹਿਲੇ ਰਾਸ਼ਟਰਪਤੀ ਬਣੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ IEEPA ਕਾਨੂੰਨ ਆ ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਜਿਹੜੀਆਂ ਇੰਪੋਰਟ ਡਿਊਟੀਜ਼ ਆ ਉਹਨਾਂ ਦੇ ਵਿੱਚ ਫੇਰ ਬਦਲ ਜਿਹੜਾ ਉਹ ਕੀਤਾ ਆ। ਕਾਸਕੋ ਨੇ ਇਹ ਤਾਂ ਨਹੀਂ ਕਿਹਾ ਵੀ ਇਹਨਾਂ ਟੈਰਿਫਸ ਦੇ ਕਰਕੇ ਉਹਨਾਂ ਦੀ ਕੰਪਨੀ ਨੂੰ ਕਿੰਨਾ ਨੁਕਸਾਨ ਜਾਂ ਕਿੰਨਾ ਐਕਸਟਰਾ ਮਨੀ ਦੇਣੀ ਪਈ ਆ, ਪਰ ਇੰਪੋਰਟਰਸ ਨੇ ਹੁਣ ਤੱਕ IEEPA ਕਾਨੂੰਨ ਦੇ ਤਹਿਤ $90 ਬਿਲੀਅਨ ਜਿਹੜੀਆਂ ਅਮਰੀਕਨ ਕੰਪਨੀਆਂ ਬਾਹਰੋਂ ਸਮਾਨ ਮੰਗਾ ਰਹੀਆਂ ਆ ਉਹਨਾਂ ਨੇ $90 ਬਿਲੀਅਨ ਐਕਸਟਰਾ ਜਿਹੜਾ ਉਹਨਾਂ ਨੂੰ ਸਮਾਨ ਦੇ ਲਈ ਦੇਣਾ ਪੈ ਗਿਆ ਆ ਇਹਨਾਂ ਨਵੇਂ ਟੈਰਿਫਸ ਦੇ
ਜਿਹੜੇ ਉਹ ਕਰਦੇ ਆ। ਇਹ ਸਤੰਬਰ ਦੇ ਅਖੀਰ ਤੱਕ ਦੇ ਆંકੜੇ ਜਿਹੜੇ ਉਹ ਦੱਸਦੇ ਹੈਗੇ ਆ। ਕਾਸਕੋ ਦੀ ਜਿਹੜੀ ਅਰਨਿੰਗ ਕਾਲ ਰੀਸੈਂਟਲੀ ਹੋਈ ਸੀ, ਉਹਦੇ ਵਿੱਚ ਜਿਹੜੇ ਚੀਫ ਫਾਈਨੈਂਸ਼ੀਅਲ ਆਫਿਸਰ ਆ, ਉਹਨਾਂ ਨੇ ਇਨਵੈਸਟਰਸ ਨੂੰ ਜਿਹੜਾ ਉਹ ਦੱਸਿਆ ਵੀ 1/3 ਜਿਹੜਾ ਕਾਸਕੋ ਦੀ ਸੇਲਸ ਆ ਉਹ ਯੂਐਸ ਦੇ ਵਿੱਚ ਆ, ਉਹ ਇੰਪੋਰਟਡ ਪ੍ਰੋਡਕਟ ਦੀ ਹੁੰਦੀ ਆ। ਸੋ 30% ਤੋਂ ਵੱਧ ਜਿਹੜਾ ਉਹ ਦੱਸ ਰਹੇ ਆ। ਤੇ ਉਹਨਾਂ ਨੇ ਕਿਹਾ ਵੀ ਚਾਈਨਾ ਤੋਂ ਜਿਹੜਾ ਆ ਰਿਹਾ ਮਾਲ ਆ ਉਹਦੇ ਵਿੱਚ 8% ਜਿਹੜੀ ਯੂਐਸ ਦੀਆਂ ਸੇਲਸ ਹੁੰਦੀਆਂ, ਉਹਦੇ ਵਿੱਚ 8% ਸਮਾਨ ਚਾਈਨਾ ਤੋਂ ਆਉਂਦਾ ਆ। ਸੋ ਹੁਣ ਇਹਨਾਂ ਨੇ ਕਿਹਾ ਆ ਵੀ ਭਾਈ ਜਿੰਨਾ ਹੁਣ ਤੱਕ ਅਸੀਂ ਤੁਹਾਨੂੰ ਟੈਰਿਫ ਦੇ ਚੁੱਕੇ ਆ, ਉਹ ਸਾਰੇ ਦਾ ਸਾਰਾ ਜਿਹੜਾ ਮਨੀ ਆ ਸਾਡਾ ਹੁਣ ਵਾਪਸ ਕਰੋ। ਅਕਤੂਬਰ ਦੇ ਐਂਡ ਤੱਕ ਸਰਕਾਰ ਕਹਿ ਰਹੀ ਆ ਵੀ $205 ਬਿਲੀਅਨ ਟੈਰਿਫ ਦੇ ਵਿੱਚ ਇਹਨਾਂ ਨੇ ਇਕੱਠਾ ਜਿਹੜਾ ਉਹ ਕੀਤਾ ਆ। ਤੇ ਇਵੈਂਚੁਅਲੀ ਉਹ ਜਿੰਨਾ ਵੀ ਐਕਸਟਰਾ ਮਨੀ ਜਿਹੜੀ ਉਹ ਕੰਪਨੀਜ਼ ਨੂੰ ਦੇਣੀ ਪਈ ਆ, ਕਿਤੇ ਨਾ ਕਿਤੇ ਉਹ ਸਾਰਾ ਭਾਰ ਕੰਜ਼ਿਊਮਰ ਦੇ ਮੋਢਿਆਂ ਦੇ ਉੱਤੇ ਹੀ ਆ ਕੇ ਪਿਆ ਆ, ਕਿਉਂਕਿ ਚੀਜ਼ਾਂ ਇਹਨਾਂ ਟੈਰਿਫਸ ਦੇ ਕਰਕੇ ਮਹਿੰਗੀਆਂ ਵੀ ਉਨੀਆਂ ਹੀ ਜ਼ਿਆਦਾ ਹੋ ਚੁੱਕੀਆਂ। ਅਗਲੀ ਖਬਰ ਵੱਲ ਚਲੀਏ। ਇੱਕ ਪਾਸੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ ਦੁਨੀਆ ਦੇ ਵਿੱਚ ਜੋ ਅਮਰੀਕਾ ਨੂੰ ਡਰੱਗ ਭੇਜਦੇ ਹੈਗੇ ਆ, ਉਹਨਾਂ ਦੇ ਮਗਰ ਲੱਗੇ ਹੋਏ ਆ, ਖਾਸ ਕਰਕੇ ਵੈਨਜ਼ੂਏਲਾ, ਕੈਨੇਡਾ ਦੇ ਨਾਲ ਵੀ ਇਸ ਇਸ਼ੂ ਦੇ ਉੱਤੇ ਵੱਡਾ ਲਫੜਾ ਪਿਆ ਸੀ। ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਹੋਂਡਰਾਸ ਦਾ ਇੱਕ ਜੋ ਜੁਆਨ ਔਰਲਾਂਡੋ ਹਰਨਾਂਡੇਸ ਪ੍ਰੈਜ਼ੀਡੈਂਟ ਆ, ਜਿਹਨੂੰ 45 ਸਾਲਾਂ ਦੀ ਸਜ਼ਾ ਹੋਈ ਸੀ 3 ਸਾਲ ਪਹਿਲਾਂ, ਉਹਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਹੈਗਾ ਆ। ਦੇਖ ਲਓ, ਕਰ ਲਓ ਜੀ। ਸੋ ਸਾਬਕਾ ਹੋਂਡਰਨ ਪ੍ਰੈਜ਼ੀਡੈਂਟ ਜੁਆਨ ਔਰਲਾਂਡੋ ਹਰਨਾਂਡੇਸ, ਉਹਨੂੰ ਕਨਵਿਕਟ ਕੀਤਾ ਗਿਆ ਸੀ ਯੂਐਸ ਦੀ ਕੋਰਟ ਦੇ ਵਿੱਚ, ਤਾਂ ਕਿ ਉਹ ਨਾਰਕੋ ਸਟੇਟ ਰਨ ਕਰ ਰਿਹਾ ਹੈਗਾ। ਤੇ 400 ਟਨ ਪਈ ਉਹਨੂੰ ਜਿਹੜੀ ਡਰੱਗ ਹੈਗੀ ਆ, ਉਹ ਅਮਰੀਕਾ ਨੂੰ ਭੇਜੀ ਸੀ। 400 ਟਨ ਆਫ ਕੋਕੇਨ, ਦੇਖੋ ਕਿੱਡਾ ਵੱਡਾ ਅਮਾਉਂਟ ਹੈਗਾ ਆ। ਸੋ ਹਰਨਾਂਡੇਸ 57 ਸਾਲਾਂ ਦਾ, ਸੋਮਵਾਰ ਨੂੰ ਯੂਐਸ ਦੇ ਪ੍ਰੈਜ਼ੀਡੈਂਟ ਨੇ ਵੈਸਟ ਵਰਜੀਨੀਆ ਦੇ ਵਿੱਚ ਉਹਨੂੰ ਪੂਰੀ ਜਿਹੜੀ ਮਾਫੀ ਦੇ ਦਿੱਤੀ ਆ। ਤੇ ਹਰਨਾਂਡੇਸ ਦੀ ਵਾਈਫ ਐਨਾ ਗਾਰਸੀਆ, ਉਹਨੇ ਧੰਨਵਾਦ ਕੀਤਾ ਆ ਵੀ ਇਹ ਸਾਡੇ ਲਈ ਮਿਰੇਕਲ ਹੋਇਆ ਹੈਗਾ। ਤੇ ਕਹਿੰਦੇ ਵੀ 4 ਸਾਲ ਸਾਡਾ ਬਹੁਤ ਦੁੱਖ ਭਰਿਆ ਰਿਹਾ, ਸਾਡੇ ਟਰਾਇਲ ਚੱਲਦੇ ਰਹੇ, ਤੇ ਮੇਰਾ ਹਸਬੈਂਡ ਜਿਹੜਾ ਆ ਹੁਣ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੈਗਾ ਆ, ਤੇ ਅਸੀਂ ਜਿਹੜਾ ਆ ਰੱਬ ਦਾ ਧੰਨਵਾਦ ਕਰਦੇ ਆ। ਹਰਨਾਂਡੇਸ ਜੋ ਆ ਉਹ ਹੋਂਡਰਾਸ ਦਾ ਪ੍ਰੈਜ਼ੀਡੈਂਟ 2014 ਤੋਂ ਲੈ ਕੇ 2022 ਤੱਕ ਰਿਹਾ, ਤੇ ਯੂਐਸ ਦੇ ਜੱਜ ਨੇ ਪਿਛਲੇ ਸਾਲ ਉਹਨੂੰ 45 ਸਾਲਾਂ ਦੀ ਸਜ਼ਾ ਜਿਹੜੀ ਆ ਸੁਣਾਈ ਸੀ, ਟ੍ਰੈਫਿਕਿੰਗ ਡਰੱਗਸ ਟੂ ਯੂਐਸ। ਤੇ ਯੂਐਸ ਦੇ ਪ੍ਰੋਸੀਕਿਊਟਰਸ ਨੇ ਅਕਿਊਜ਼ ਕੀਤਾ ਸੀ ਉਹਨੂੰ ਵੀ ਉਹਦਾ ਜਿਹੜਾ ਟੋਟਲੀ ਪੋਲੀਟੀਕਲ ਕੈਰੀਅਰ ਆ, ਉਹ ਮਿਲੀਅਨਸ ਆਫ ਡਾਲਰ ਜਾਂ ਤਾਂ ਬ੍ਰਾਈਬਸ ਤੋਂ ਜਾਂ ਡਰੱਗ ਟ੍ਰੈਫਿਕਿੰਗ ਤੋਂ ਜਿਹੜਾ ਉਹਦਾ ਬਣਿਆ ਹੋਇਆ ਹੈਗਾ। ਹੋਂਡਰਾਸ ਤੇ ਮੈਕਸੀਕੋ ਤੋਂ 400 ਟਨ ਕੋਕੀਨ ਉਹਨਾਂ ਕਹਿੰਦੇ ਯੂਐਸਏ ਦੇ ਵਿੱਚ ਨਗਾਈ ਸੀਗੀ। ਹਰਨਾਂਡੇਸ ਦਾ ਰਿਲੀਜ਼ ਬੜੀ ਛੇਤੀ ਹੋ ਗਿਆ, ਤੁਹਾਡੇ ਸਾਹਮਣੇ ਹੀ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ। 2015 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਸੀ, ਉਹਨਾਂ ਨੇ ਹੋਸਟ ਕੀਤਾ ਸੀ ਵਾਈਟ ਹਾਊਸ 'ਚ ਇਹਨੂੰ। 2019 'ਚ ਟਰੰਪ ਨੇ ਪ੍ਰੇਜ਼ ਵੀ ਕੀਤਾ ਸੀ ਵੀ ਇਹ ਕੋਆਪਰੇਸ਼ਨ ਕਰ ਰਹੇ ਹੈਗੇ ਸਾਡੇ ਨਾਲ। ਪਰ ਜਸਟਿਸ ਡਿਪਾਰਟਮੈਂਟ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ, ਉਹਦੇ ਵਿੱਚ ਇਹਦੇ ਉੱਤੇ ਚਾਰजेस ਲਾਏ ਗਏ ਸੀ, ਤੇ ਇਸ ਨੂੰ ਫਿਰ ਹੋਂਡਰਾਸ ਦੇ ਵਿੱਚ ਅਰੈਸਟ ਕਰਕੇ ਯੂਐਸ ਦੇ ਵਿੱਚ ਐਕਸਟ੍ਰਾਡਾਈਟ ਕਰ ਲਿਆ ਗਿਆ ਸੀਗਾ 400 ਟਨ ਕੋਕੇਨ ਦੇ ਸਬੰਧ ਦੇ ਵਿੱਚ। ਸੋ ਅੱਜ ਉਹ ਇੱਕ ਤਰ੍ਹਾਂ ਦੇ ਨਾਲ ਫ੍ਰੀ ਮੈਨ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਉਹਨੂੰ ਜਿਹੜਾ ਆ ਸਾਰੇ ਚਾਰजेस ਤੋਂ ਮੁਕਤ ਕਰ ਦਿੱਤਾ ਹੈਗਾ। ਕੋਕੇਨ ਸੁਪਰ ਹਾਈਵੇ ਜਿਸ ਬੰਦੇ ਨੇ ਯੂਐਸ ਦੇ ਵਿੱਚ ਬਣਾਇਆ, ਮਿਲੀਅਨਸ ਆਫ ਡਾਲਰ ਦੀ ਜਿਹੜੀ ਰਿਸ਼ਵਤਾਂ ਉਹਦੇ ਵਿੱਚ ਇਹ ਫਸਿਆ, ਫੜਿਆ ਗਿਆ, ਕਨਵਿਕਟ ਹੋਇਆ, ਚਾਰਜ ਹੋਇਆ, ਤੇ ਸਾਡੇ ਰਾਸ਼ਟਰਪਤੀ ਕਹਿੰਦੇ ਆ ਵੀ ਇਹਨੂੰ ਮਾਫ ਕਰ ਦਿਓ। ਇਹਨਾਂ ਧੱਕਾ ਜਿਹੜਾ ਹੋਇਆ, ਇਹ ਫਤੋ ਦੇ ਯਾਰ ਫਤੋ ਵਰਗੇ ਹੀ ਆ, ਕਿਤੇ ਇਹੀ ਗੱਲਾਂ ਤਾਂ ਨਹੀਂ ਸਾਹਮਣੇ ਆ ਵੀ ਜਿਹੜਾ ਬੋਲਸੋਨਾਰੋ ਆ, ਉਹ ਵੀ ਹੁਣ ਉਹਨੂੰ ਵੀ ਕੈਦ ਹੋਈ ਆ। ਉਹਦੇ ਲਈ ਵੀ ਇਹਨਾਂ ਨੇ ਬੜਾ ਜ਼ੋਰ ਜਿਹੜਾ ਲਾਇਆ ਸੀ। ਬ੍ਰਾਜ਼ਿਲ ਦੇ ਉੱਤੇ 50% ਟੈਰਿਫ ਤੱਕ ਜਿਹੜੇ ਉਹ ਲਾ ਦਿੱਤੇ ਸੀ। ਹੋਂਡਰਸ ਦੇ ਵਿੱਚ ਹੁਣ ਇਲੈਕਸ਼ਨ ਆ ਰਹੀ ਆ, ਟਰੰਪ ਹੋਣਾ ਨੇ ਉਹਦੇ ਵਿੱਚ ਵੀ ਕਹਿ ਲਓ ਵੀ ਮਲਗੋਬਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਹ ਜਿਸ ਟੀਟੋ ਅਸਫੂਰਾ ਨੂੰ ਜਿਤਾਉਣਾ ਚਾਹੁੰਦੇ ਆ, ਕਹਿੰਦੇ ਵੀ ਜੇ ਤਾਂ ਟੀਟੋ ਜਿੱਤ ਗਿਆ ਫਿਰ ਤਾਂ ਆਪਣਾ T2 ਜਿੱਤ ਗਿਆ, ਫਿਰ ਤਾਂ ਬੱਲੇ ਬੱਲੇ ਆ। ਕਹਿੰਦੇ ਵੀ ਫਿਰ ਤਾਂ ਅਸੀਂ ਹੋਂਡਰਸ ਦੀ ਸਪੋਰਟ ਕਰਾਂਗੇ, ਜੇ ਦੂਜਾ ਬੰਦਾ ਜਿੱਤ ਗਿਆ ਤਾਂ ਫਿਰ ਨਹੀਂ ਅਸੀਂ ਮਨੀ ਤੁਹਾਨੂੰ ਰੁਪਈਆ ਵੀ ਨਹੀਂ ਘੱਲਣਾ। ਹੁਣ ਇੱਥੋਂ ਬੈਠੇ ਪੂਰੀ ਤਰੀਕੇ ਦੇ ਨਾਲ ਹੋਂਡਰਸ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਅਸਰ ਆਪਣੇ ਇਹਨਾਂ ਬਿਆਨਾਂ ਦੇ ਨਾਲ ਜਿਹੜਾ ਉਹ ਪਾ ਰਹੇ ਹੈਗੇ ਆ। ਸੋ ਜਿਹੜਾ ਟੀਟੋ ਅਸਫੂਰਾ, ਉਹਨੇ ਕਾਫੀ ਜ਼ਿਆਦਾ ਵਾਸ਼ਿੰਗਟਨ ਦੇ ਵਿੱਚ ਨੇੜਤਾ ਜਿਹੜੀ ਉਹ ਬਣਾਈ ਆ। ਇਹ ਹਰਨੈਂਡਸ ਦਾ ਹੀ ਬੰਦਾ ਆ। ਸੋ ਹਰਨੈਂਡਸ ਨੂੰ ਜਿਹੜਾ ਛੱਡਣ ਦੇ ਵਿੱਚ
ਇਹ ਵੀ ਇੱਕ ਐਂਗਲ ਨਾਲ ਦੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਕਮਾਲ ਦੀ ਜਿਹੜੀ ਹਿਪੋਕ੍ਰੇਸੀ ਸਾਹਮਣੇ ਆ ਰਹੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ, ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਕੋਈ ਵੀ ਜਿਹੜਾ ਡਰੱਗ ਵਾਲਾ ਹੈ ਉਹਨੂੰ ਨਾਰਕੋ ਟੈਰਰਿਸਟ ਕਹਿ ਕੇ ਸ਼ਿਪ ਵੀ ਜਿਹੜੇ ਉਹਨਾਂ ਦੇ ਉਡਾਏ ਜਾ ਰਹੇ ਆ, ਤੇ ਜੇ ਕੋਈ ਬਚਦਾ ਪਹਿਲੀ ਸਟ੍ਰਾਈਕ ਦੇ ਵਿੱਚ ਉੱਤੇ ਦੂਜੀ ਦੀ ਹਮਲਾ ਕਰਕੇ ਉਹਨੂੰ ਉੱਥੇ ਮੁਕਾਰਿਆ ਜਾ ਰਿਹਾ ਆ। ਤੇ ਜਿਹਨੂੰ ਅਮਰੀਕਾ ਦੇ ਲੀਗਲ ਸਿਸਟਮ ਨੇ ਸਾਰੇ ਚੀਜ਼ਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ 45 ਸਾਲਾਂ ਦੀ ਸਜ਼ਾ ਦਿੱਤੀ ਆ, ਉਹਨੂੰ ਜਿਹੜਾ ਉਹ ਬਰੀ ਜਿਹੜਾ ਉਹ ਨਾਲ ਦੇ ਨਾਲ ਕਰ ਦਿੱਤਾ। ਅਜਿਹੇ ਲੋਕਾਂ ਨੂੰ ਇਹ ਪਹਿਲੀ ਵਾਰੀ ਨਹੀਂ ਹੋਇਆ, ਟਰੰਪ ਨੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੇ ਲੋਕਾਂ ਨੇ ਮਿਲੀਅਨਸ ਐਂਡ ਬਿਲੀਅਨਸ ਦੇ ਫਰਾਡ ਕੀਤੇ ਆ, ਇੱਕ ਵੀ ਦਿਨ ਉਹਨਾਂ ਨੂੰ ਜੇਲ੍ਹਾਂ 'ਚ ਨਾ ਕੱਟਣਾ ਪਵੇ, ਇਦਾਂ ਦੇ ਲੋਕਾਂ ਨੂੰ ਵੀ ਜਿਹੜੇ ਉਹ ਪਾਰਡਨ ਕਰ ਚੁੱਕੇ ਹੈਗੇ ਆ। ਇਹ ਪ੍ਰੈਜ਼ੀਡੈਂਟ ਦੀ ਉੱਦਾਂ ਸ਼ਕਤੀ ਆ, ਅਖਤਿਆਰ ਆ, ਵੀ ਕਿਹਨੂੰ ਮਾਫ ਕਰਨਾ ਹੈ ਕਿਹਨੂੰ ਮਾਫ ਨਹੀਂ ਕਰਨਾ, ਇਹ ਪ੍ਰੈਜ਼ੀਡੈਂਟ ਦੇ ਹੱਥ ਦੇ ਵਿੱਚ ਹੁੰਦਾ ਆ। ਪਰ ਇਦਾਂ ਦੇ ਜਿਹੜੇ ਮਸਲੇ, ਇਦਾਂ ਦੀਆਂ ਜਦੋਂ ਚੀਜ਼ਾਂ ਹੁੰਦੀਆਂ, ਇੱਥੋਂ ਇਹ ਪਤਾ ਲੱਗਦਾ ਆ ਵੀ ਸੁਣੀ ਕਿਹਦੀ ਜਾਂਦੀ ਆ ਤੇ ਕਿਹਦੇ ਨਾਲ ਪ੍ਰਸ਼ਾਸਨ ਦੀ ਇਸ ਟਾਈਮ ਜਾਂ ਟਰੰਪ ਹੋਣਾ ਦੀ ਜਿਹੜੀ ਨੇੜਤਾ ਉਹ ਜ਼ਿਆਦਾ ਨਜ਼ਰ ਆ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ ਬ੍ਰੇਕ ਲਈ ਬਿਲਕੁਲ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਜਿਹੜਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਕਾਫੀ ਆਪਟਿਮਿਸਟਿਕ ਆ ਵੀ ਰਸ਼ੀਆ ਤੇ ਯੂਐਸ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਰਸ਼ੀਆ ਵਾਲੇ ਮੰਨਣਗੇ ਜਾਂ ਨਹੀਂ। ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਆ ਉਹਨਾਂ ਦੇ ਨਾਲ ਗੱਲਬਾਤ ਹੋਣ ਜਾ ਰਹੀ ਆ। ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਵਾਈ ਆ ਜੈਰਡ ਕਸ਼ਨਰ ਤੇ ਨਾਲ ਉਹਨਾਂ ਦੇ ਵਿਟਕੌਫ ਹੈਗੇ ਆ। ਹਾਈ ਸਟੇਕਸ ਹੈਗੀਆਂ ਇਹਦੇ ਵਿੱਚ। ਵਿਟਕੌਫ ਤੇ ਹੋਰ ਜਿਹੜੇ ਟੌਪ ਦੇ ਆਫੀਸ਼ੀਅਲਸ ਆ ਉਹਨਾਂ ਨੇ ਕਸ਼ਨਰ ਦੇ ਨਾਲ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਫਲੋਰੀਡਾ ਦੇ ਵਿੱਚ ਯੂਕਰੇਨੀਅਨ ਡੈਲੀਗੇਸ਼ਨ ਦੇ ਨਾਲ ਗੱਲਬਾਤ ਕੀਤੀ ਆ। ਉਸ ਤੋਂ ਬਾਅਦ ਇਹ ਰਸ਼ੀਆ ਦੇ ਵਿੱਚ ਜਾ ਰਹੇ ਹੈਗੇ ਆ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਰਨਲ ਲੇਵਿਟ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕਾਫੀ ਆਸ ਹੈਗੀ ਆ ਇਹ ਤੋਂ। ਜਿਹੜੇ ਟੌਪ ਦੇ ਯੂਕਰੇਨੀਅਨ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ ਪ੍ਰੋਗਰੈਸ ਚੱਲ ਰਹੀ ਹੈਗੀ ਆ। ਕ੍ਰੈਮਲਨ ਨੇ ਸੋਮਵਾਰ ਨੂੰ ਇਹ ਕਿਹਾ ਜਿਹੜੀ ਮੀਟਿੰਗ ਵਿਟਕੌਫ ਤੇ ਪੁਟਿਨ ਦੇ ਵਿਚਕਾਰ ਹੋਣੀ ਹੈਗੀ ਆ ਅੱਜ ਹੋਣੀ ਆ ਮੰਗਲਵਾਰ ਨੂੰ। ਤੇ ਪੁਟਿਨ ਕਹਿੰਦੇ ਕਾਫੀ ਪ੍ਰੀਪੇਅਰਡ ਹੈਗਾ। ਸੋ ਮਿਲਟਰੀ ਕਮਾਂਡਰਸ ਦੇ ਨਾਲ ਤੇ ਗਵਰਨਰਸ ਦੇ ਨਾਲ ਆਲਰੇਡੀ ਜਿਹੜੀ ਗੱਲਬਾਤ ਕਰ ਰਹੀ ਹੈਗੀ ਆ। ਪਰ ਕੀ ਰਿਜ਼ਲਟ ਨਿਕਲੂਗਾ ਹਜੇ ਤੱਕ ਇਹ ਪਤਾ ਨਹੀਂ। ਪਹਿਲਾਂ 28 ਪੁਆਇੰਟ ਪ੍ਰੋਗਰਾਮ ਸੀ, ਫਿਰ 19 ਪੁਆਇੰਟ ਪ੍ਰੋਗਰਾਮ ਹੋ ਗਿਆ। ਪੁਟਿਨ ਨੇ ਕਿਹਾ ਵੀ ਰਸ਼ੀਅਨ ਫੋਰਸਿਸ ਨੇ 2 ਯੂਕਰੇਨੀਅਨ ਸ਼ਹਿਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਜ਼ੈਲੈਂਸਕੀ ਜੋ ਆ ਉਹ ਡਾਇਰੈਕਟਲੀ ਨਹੀਂ ਇਨਵੋਲਵ, ਨਾ ਹੀ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜੇ ਡਾਇਰੈਕਟਲੀ ਇਸ ਟਾਈਮ ਦੇ ਉੱਤੇ ਇਨਵੋਲਵ ਹੈਗੇ ਆ। ਪਰ ਦੋਨਾਂ ਦੇ ਜਿਹੜੇ ਸਹਿਯੋਗੀ ਆ ਜਾਂ ਸਰਕਾਰਾਂ ਆ ਉਹ ਗੱਲਬਾਤ ਇੱਥੇ ਕਰ ਰਹੇ ਹੈਗੇ ਆ। ਜ਼ੈਲੈਂਸਕੀ ਨੇ ਯੂਰਪੀਅਨ ਯੂਨਿਟੀ ਦੀ ਲਈ ਪੁਸ਼ ਕੀਤਾ ਸੀ ਤਾਂ ਕਿ ਰਸ਼ੀਆ ਵਾਲੇ ਜਿਹੜੇ ਕਹਿੰਦੇ ਅਗਰੈਸ਼ਨ ਇੰਨਾ ਵੱਡਾ ਕਰ ਰਹੇ ਹੈਗੇ ਆ ਉਹਨੂੰ ਫਾਈਟ ਕੀਤਾ ਜਾ ਸਕੇ। ਪਰ ਅਮਰੀਕਾ ਵਾਲੇ ਇਸ ਕੰਮ ਦੇ ਵਿੱਚ ਲੀਡ ਲੈ ਰਹੇ ਆ ਵੀ ਇਹ ਜਿਹੜੀ ਜੰਗ ਆ ਛੇਤੀ ਤੋਂ ਛੇਤੀ ਖਤਮ ਕੀਤੀ ਜਾ ਸਕੇ। ਜੀ ਹਰਜੋਤ ਸਿੰਘ ਜੀ ਮੈਨੂੰ ਮੇਰੀ ਆਵਾਜ਼ ਵਾਪਸ ਸੁਣ ਜੀ। ਇਧਰੋਂ ਤਾਂ ਠੀਕ ਚੱਲ ਰਹੀ ਆ। ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਹਾਂ ਜੀ। ਇਸ ਖਬਰ ਦੇ ਵਿੱਚ ਜਿਹੜੀ ਕ੍ਰਿਸਟੀ ਨਿਯਮ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਕ੍ਰਿਸਟੀ ਨਿਯਮ ਉਹਨਾਂ ਨੇ ਕਹਿੰਦੇ ਵੀ ਮੁਲਾਕਾਤ ਕੀਤੀ ਕੱਲ ਰਾਸ਼ਟਰਪਤੀ ਟਰੰਪ ਦੇ ਨਾਲ ਤੇ ਉਹ ਐਡਵਾਈਸ ਕਰ ਰਹੇ ਆ, ਉਹ ਇਹ ਸੁਝਾਅ ਦੇ ਰਹੇ ਆ ਵੀ ਟਰੈਵਲ ਬੈਨ ਹੋਰ ਵੀ ਜ਼ਿਆਦਾ ਲਾਏ ਜਾਣ। ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਉਹਨਾਂ ਨੇ ਟਰੈਵਲ ਬੈਨ ਦੇ ਲਈ ਜਿਹੜੀ ਆ ਉਸ ਦੀ ਮੰਗ ਕਰ ਦਿੱਤੀ ਆ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਉਹਨਾਂ ਨੇ ਪਾਈ ਵੀ ਕਹਿੰਦੇ ਵੀ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਸੁਜੈਸਟ ਕੀਤਾ ਵੀ ਹਰ ਉਸ ਕੰਟਰੀ, ਹਰ ਉਸ ਮੁਲਕ ਤੇ ਫੁੱਲ ਟਰੈਵਲ ਬੈਨ ਲਾਇਆ ਜਾਵੇ ਜਿਹੜਾ ਸਾਡੇ ਮੁਲਕ ਦੇ ਵਿੱਚ ਕਿਲਰ ਲੀਚੀਜ਼ ਐਂਟਾਈਟਲਮੈਂਟ ਜੰਕੀਜ਼ ਜਿਹੜੇ ਆ ਉਹ ਇੱਥੇ ਲੈ ਕੇ ਆ ਰਹੇ ਹੈਗੇ ਆ। ਸੋ ਥਿੰਗਸ ਆਰ ਮੂਵਿੰਗ ਰੀਅਲੀ ਫਾਸਟ। ਬਹੁਤ ਤੇਜ਼ੀ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਦਾ ਸੰਦਰਭ ਆ, ਟਰੈਵਲ ਦਾ ਜਿਹੜਾ ਸੰਦਰਭ ਆ ਉਹ ਫਰਕ ਪੈ ਰਿਹਾ ਆ। ਟਰੰਪ ਤੇ ਡਿਪਾਰਟਮੈਂਟ ਆਫ ਜਿਹੜੇ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਨਿਯਮ ਦੀ ਜਿਹੜੀ ਪੋਸਟ ਆ ਆਪੋ ਆਪਣੇ ਅਧਿਕਾਰਤ ਅਕਾਊਂਟਸ ਤੇ ਵੀ ਜਿਹੜੀ ਰੀਪੋਸਟ ਕੀਤੀ ਆ। ਕਿਹੜੇ ਮੁਲਕਾਂ ਦੀ ਇਸ ਦੇ ਵਿੱਚ ਗੱਲ ਹੋ ਰਹੀ ਆ ਉਸ ਦੇ ਬਾਰੇ ਅਜੇ ਕਲੈਰਿਟੀ ਨਹੀਂ ਆ। ਵਾਈਟ ਹਾਊਸ ਨੇ 4 ਜੂਨ ਨੂੰ 19 ਮੁਲਕਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਸੀ ਜਿਹੜੀ ਬਹੁਤਾਤ ਦੇ ਵਿੱਚ ਅਫਰੀਕਾ ਦੇ ਮੁਲਕ ਸੀਗੇ। ਪਰ CBS ਨਿਊਜ਼ ਇਹ ਦਾਅਵਾ ਕਰ ਰਿਹਾ ਵੀ ਇਹ ਜਿਹੜੀ ਲਿਸਟ 19 ਤੋਂ ਵਧਾ ਕੇ 30 ਮੁਲਕਾਂ ਦੀ ਕੀਤੀ ਜਿਹੜੀ ਉਹ ਜਾ ਸਕਦੀ ਆ। ਅਫਗਾਨਿਸਤਾਨ ਨੈਸ਼ਨਲ ਜਿਹੜਾ CIA ਦੇ ਲਈ ਕੰਮ ਕਰਦਾ ਰਿਹਾ ਉਸ ਨੇ 2 ਨੈਸ਼ਨਲ ਗਾਰਡਸ ਆ ਉਹਨਾਂ ਨੂੰ ਸ਼ਾਰਟ ਕਰ ਦਿੱਤਾ ਸੀ। ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਸੀਗੀਆਂ ਜਿਨ੍ਹਾਂ ਚੋਂ ਇੱਕ ਦੀ ਮੌਤ ਆਲਰੇਡੀ ਹੋ ਚੁੱਕੀ ਹੈਗੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਅਫਗਾਨ ਨੈਸ਼ਨਲਸ ਜਿਹੜੇ US ਦੇ ਵਿੱਚ ਬਾਈਡਨ ਐਰਾ 'ਚ ਦਾਖਲ ਹੋਏ ਸੀ ਆਪਰੇਸ਼ਨ ਐਲਾਈਜ਼ ਵੈਲਕਮ ਪ੍ਰੋਗਰਾਮ ਦੇ ਤਹਿਤ, ਉਹਨਾਂ ਸਾਰਿਆਂ ਦੀ ਮੁੜ ਜਾਂਚ ਕਰਨ ਦੀ ਗੱਲ ਕੀਤੀ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਅਸੀਂ ਆਪਣਾ ਵੈਟਿੰਗ ਪ੍ਰੋਸੈਸ ਆ ਉਸ ਨੂੰ ਓਵਰਹਾਲ ਕਰਨ ਜਾ ਰਹੇ ਹੈਗੇ ਆ। ਸੋ ਅਧਿਕਾਰੀਆਂ ਨੇ ਜਿਹੜਾ ਇਸ ਦੇ ਵਿੱਚ
ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਕੀਤੀਆਂ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆਪਣਾ ਇਮੀਗ੍ਰੇਸ਼ਨ ਕ੍ਰੈਕਡਾਊਨ ਇਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਉਸ ਨੂੰ ਹੋਰ ਤਿੱਖਿਆਂ ਕਰ ਰਿਹਾ ਆ। ਇਹ ਵੀ ਉਹਦਾ ਰਿਪੋਰਟ ਆ ਰਹੀਆਂ ਸੀਗੀਆਂ ਵੀ ਅਫਗਾਨ ਨੈਸ਼ਨਲ ਜਿਸ ਨੇ ਜਿਹੜਾ ਆ ਰਮਨੁੱਲਾ ਜਿਹੜਾ ਸੀਗਾ ਵੀ ਉਸਨੇ ਮੰਗ ਕੀਤੀ ਸੀ, ਮਦਦ ਦੀ ਮੰਗ ਕੀਤੀ ਸੀ, ਕੋਈ ਉਸਦੀ ਮਦਦ ਦੇ ਲਈ ਦੌੜਿਆ ਨਹੀਂ ਕਿਉਂਕਿ ਮੈਂਟਲੀ ਉਹ ਟੋਟਲੀ ਅਪਸੈਟ ਹੋ ਚੁੱਕਾ ਸੀ। ਕੱਲ ਉਹਦੇ ਕੋਈ ਕਮਾਂਡਰ ਦੀ ਜਿਹੜੀ ਮੌਤ ਦੀ ਖਬਰ ਦੇ ਨਾਲ ਉਸਦੇ ਦਿਮਾਗੀ ਸੰਤੁਲਨ ਖਰਾਬ ਹੋਣ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ। ਪਰ ਇਸ ਸਾਰੇ ਮਾਮਲੇ ਦੇ ਵਿੱਚ ਈਵਨ ਉਹ ਮੈਂਟਲੀ ਅਪਸੈਟ ਸੀਗਾ, ਪਰ ਨਜ਼ਲਾ ਤੇ ਜਿਹੜਾ ਗੁੱਸਾ ਆ ਉਹ ਸਾਰੇ ਇਮੀਗ੍ਰੈਂਟਸ ਦੇ ਉੱਤੇ ਜਿਹੜਾ ਉਹ ਝੜਨਾ ਸ਼ੁਰੂ ਹੋ ਚੁੱਕਾ ਆ। ਤੇ ਕੱਲ ਦੀ ਜਿਹੜੀ ਰਾਤ ਦੀ ਮੀਟਿੰਗ ਹੋਈ ਆ ਕ੍ਰਿਸਟੀ ਨਿਯਮ ਦੀ ਤੇ ਟਰੰਪ ਦੀ, ਉਹਦੇ ਤੋਂ ਇਹ ਲੱਗ ਰਿਹਾ ਵੀ ਟਰੈਵਲ ਬੈਨ ਆਉਂਦੇ ਸਮੇਂ ਦੇ ਵਿੱਚ ਸਖਤੀ ਦੇ ਨਾਲ ਜਿਹੜਾ ਉਹ ਅੱਗੇ ਲਾਇਆ ਜਾ ਸਕਦਾ ਆ। ਇਸ ਟਾਈਮ ਜਿਨ੍ਹਾਂ ਮੁਲਕਾਂ ਦੇ ਉੱਤੇ ਨਜ਼ਰ ਹੈਗੀ ਆ, ਅੱਖ ਜਿਹੜੀ ਉਹ ਹੈਗੀ ਆ, ਉਹਨਾਂ ਵਿੱਚ ਹੋ ਸਕਦਾ ਵੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਮੁਲਕ ਸ਼ਾਮਲ ਹੋ ਜਾਣ। ਸੋ ਪੰਜਾਬੀਆਂ ਨੂੰ ਇਹ ਜ਼ਰੂਰ, ਸਿੱਖਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਭਾਈ ਅਸੀਂ ਸਟੇਟਲੈਸ ਬੰਦੇ ਆ, ਸਾਡਾ ਕੋਈ ਮੁਲਕ ਨਹੀਂ ਆ। ਸਾਨੂੰ ਉਹਨਾਂ ਦੇ ਨਾਲ ਕੰਪੇਅਰ ਕਰਕੇ ਦੂਜਿਆਂ ਦੇ ਨਾਲ ਜਿਹੜਾ ਉਹ ਨਾ ਜਿਹੜਾ ਉਹ ਦੇਖਿਆ ਜਾਵੇ। ਜਿੰਨਾ H1B ਦਾ ਰੌਲਾ ਪੈ ਰਿਹਾ ਤੇ ਜਿੰਨਾ ਓਵਰਆਲ ਰੌਲਾ ਪੈ ਰਿਹਾ ਆ ਉਸ ਨੂੰ ਜਿਹੜਾ ਉਹ ਜ਼ਰੂਰ ਠੀਕ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਹਾਨੂੰ ਦੇਖਣਾ ਪੈਣਾ। ਅਦਰਵਾਈਜ਼ ਜਿਹੜੀ ਸਿਚੁਏਸ਼ਨ ਆ ਉਹ ਬਾੜੀ ਜਿਹੜੀ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਜੀ। ਅਗਲੀ ਖਬਰ ਨਿਊਜ਼ੀਲੈਂਡ ਤੋਂ ਆ ਰਹੀ ਹੈ। ਨਿਊਜ਼ੀਲੈਂਡ ਦੇ ਵਿੱਚ ਸਿੱਖ ਗੇਮਸ ਹੋ ਰਹੀਆਂ ਤੇ ਉੱਥੇ ਸਿੱਖ ਗੇਮਸ ਦੇ ਉੱਤੇ ਨਿਊਜ਼ੀਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਕ੍ਰਿਸਟੋਫਰ ਲਕਸਨ ਉਹ ਪਹੁੰਚੇ ਤੇ ਉਹਨਾਂ ਨੇ ਸਾਰੇ ਜਿਹੜੇ ਪਲੇਅਰ ਆ ਉਹਨਾਂ ਨੂੰ ਸ਼ਾਮ ਜਿਹੜੀਆਂ ਇਹ ਵੀ ਕਿਹਾ ਵੀ ਹਾਂ ਆਪਣੀ ਆਪਣੀ ਜਿੱਤ ਯਕੀਨੀ ਬਣਾਓ। ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਇੱਕ ਵੀਡੀਓ ਜਿਹੜੀ ਜ਼ਿਆਦਾ ਵਾਇਰਲ ਹੋਈ ਉਹ ਇਹ ਹੋਈ ਵੀ ਉੱਥੇ ਜਲੇਬੀਆਂ ਬਣ ਰਹੀਆਂ ਸੀ ਤੇ ਪ੍ਰਾਈਮ ਮਿਨਿਸਟਰ ਨੇ ਖੁਦ ਜਲੇਬੀਆਂ ਬਣਾਈਆਂ। ਸੋ ਉਹ ਜਲੇਬੀਆਂ ਬਣਾਉਣ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਉਹ ਵੀਡੀਓ ਆ ਪੂਰੇ ਵਰਲਡ ਦੇ ਵਿੱਚ ਵਾਇਰਲ ਹੋ ਰਹੀ ਆ। ਲੋਕ ਕਹਿ ਰਹੇ ਆ ਵੀ ਜੀ ਪ੍ਰਾਈਮ ਮਿਨਿਸਟਰ ਵਧੀਆ ਜਲੇਬੀਆਂ ਬਣਾ ਰਿਹਾ, ਕੋਈ ਕਹਿੰਦਾ ਵੀ ਅੱਧਾ ਕੁ ਪਾਉਂਡ ਮੈਨੂੰ ਵੀ ਦੇ ਦਿਓ। ਸੋ ਇਦਾਂ ਦੇ ਜਿਹੜੇ ਮਜ਼ਾਕ ਆ ਉੱਥੇ ਚੱਲ ਰਹੇ ਹੈਗੇ ਆ। ਨਿਊਜ਼ੀਲੈਂਡ ਦੇ ਵਿੱਚ ਤਕਾਨੀਨੀ ਜੋ ਸ਼ਹਿਰ ਆ ਉੱਥੇ ਸਿੱਖ ਗੇਮਸ ਹੋ ਰਹੀਆਂ। ਕਹਿੰਦੇ ਵੀ ਇਕੱਲਾ ਨਿਊਜ਼ੀਲੈਂਡ ਨਹੀਂ, ਫਰੋਮ ਆਲ ਓਵਰ ਦਾ ਵਰਲਡ ਜਿਹੜੀ ਆ ਉੱਥੇ ਪਲੇਅਰ ਵੱਖ-ਵੱਖ ਗੇਮਸ ਦੇ ਵਿੱਚ ਹਿੱਸਾ ਲੈ ਰਹੇ, ਜਿੱਥੇ ਪੰਜਾਬੀ ਸਟਾਈਲ ਗੇਮਸ ਆ ਤੇ ਵੈਸਟਰਨ ਸਟਾਈਲ ਗੇਮਸ ਦੇ ਵਿੱਚ ਵੀ ਹਿੱਸਾ ਲੈ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲੈਂਦੇ ਆ ਜੀ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੇ ਟਰੰਪ ਅਕਾਊਂਟਸ 25 ਮਿਲੀਅਨ ਅਮਰੀਕਨ ਬੱਚਿਆਂ ਦੇ ਲਈ ਬਣਾਏ ਜਾਣੇ ਆ, ਉਹਦੇ ਬਾਰੇ ਰਿਪੋਰਟ ਜਿਹੜੀ ਉਹ ਆ ਰਹੀ ਆ। ਮਾਈਕਲ ਤੇ ਸੂਜ਼ਨ ਡੈਲ ਕਹਿੰਦੇ ਵੀ ਉਹ ਇਸ ਦੇ ਵਿੱਚ ਡੋਨੇਸ਼ਨ ਦੇਣ ਜਾ ਰਹੇ ਆ। ਸੋ ਟਰੰਪ ਅਕਾਊਂਟਸ ਦੇ ਲਈ 6.25 ਬਿਲੀਅਨ ਡਾਲਰ ਦੀ ਜਿਹੜੀ ਕਹਿੰਦੇ ਵੀ ਇਨਵੈਸਟਮੈਂਟ ਅਕਾਊਂਟਸ ਆ, ਉਸ ਦੇ ਵਿੱਚ ਫੰਡਿੰਗ ਇਹਨਾਂ ਦੇ ਦੁਆਰਾ ਕੀਤੀ ਜਾਊਗੀ। ਸੋ $250 25 ਮਿਲੀਅਨ ਅਮਰੀਕਨਸ ਆ, ਉਹਨਾਂ ਨੂੰ ਜਿਹੜਾ ਉਹ ਕੀਤਾ ਜਾਣਾ ਹੈ। ਸੋ ਟ੍ਰੈਜਰੀ ਡਿਪਾਰਟਮੈਂਟ ਨੇ $1000 ਟਰੰਪ ਅਕਾਊਂਟ ਦੇ ਵਿੱਚ ਸਾਰੇ US ਸਿਟੀਜ਼ਨ ਜਿਹੜੇ ਬੱਚੇ ਜਨਵਰੀ 2025 ਤੋਂ ਲੈ ਕੇ ਜਨਵਰੀ 2029 ਦੇ ਦਰਮਿਆਨ ਜਨਮ ਲੈਂਦੇ ਆ, ਉਹਨਾਂ ਦੇ ਲਈ ਉਹਨਾਂ ਨੇ ਐਡ ਜਿਹੜੇ ਕਰਨੇ ਆ। ਉਹਨਾਂ ਦੇ ਵਿੱਚੋਂ $250 ਦੀ ਜਿਹੜੀ ਰਾਸ਼ੀ ਆ, ਉਹ ਮਾਈਕਲ ਤੇ ਸੂਜ਼ਨ ਡੈਲ ਉਹ ਡੋਨੇਟ ਕਰਨ ਜਾ ਰਹੇ ਆ, ਜਿਸ ਦੀ ਕੁੱਲ ਲਾਗਤ $6.25 ਬਿਲੀਅਨ ਜਿਹੜੀ ਉਹ ਬਣਦੀ ਆ। ਤੇ ਮੰਨਿਆ ਜਾ ਰਿਹਾ ਵੀ ਇਹ ਜਿਹੜੇ ਤਕਰੀਬਨ 25 ਮਿਲੀਅਨ ਅਕਾਊਂਟ ਜਿਹੜੇ ਆ ਇਹਨਾਂ 4 ਸਾਲਾਂ ਦੇ ਵਿੱਚ ਜਿਹੜੇ ਉਹ ਹੋ ਸਕਦੇ ਆ। ਸੋ ਇਹ ਇਸ ਦੇ ਬਾਰੇ ਅੱਜ ਕਹਿੰਦੇ ਵੀ ਸਪੈਸ਼ਲ ਜਿਹੜੀ ਅਨਾਉਂਸਮੈਂਟ ਆ ਕੈਬਨਿਟ ਮੀਟਿੰਗ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਉਹ ਕੀਤੀ ਜਾ ਸਕਦੀ ਹੈ। ਡੈਲ ਦੇ ਕੰਪਿਊਟਰਸ ਦੇ ਬਾਰੇ ਸਾਰੇ ਜਾਣੇ ਜਾਣਦੇ ਆ। ਡੈਲ ਟੈਕਨੋਲੋਜੀਜ਼ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਮਾਈਕਲ ਡੈਲ, ਤੇ ਨਾਲ ਉਹਨਾਂ ਦੀ ਜਿਹੜੀ ਵਾਈਫ ਆ ਸੂਜ਼ਨ ਡੈਲ, ਉਹਨਾਂ ਨੇ ਅੱਜ ਇਹ ਅਨਾਉਂਸਮੈਂਟ ਕੀਤੀ ਆ। 11ਵਾਂ ਸਭ ਤੋਂ ਅਮੀਰ ਇਨਸਾਨ ਆ ਮਾਈਕਲ ਡੈਲ। $148 ਬਿਲੀਅਨ ਕੁੱਲ ਉਸ ਦੀ ਨੈਟਵਰਥ ਆ ਬਲੂਮਬਰਗ ਬਿਲੀਅਨਰ ਇੰਡੈਕਸ ਦੇ ਮੁਤਾਬਕ। ਤੇ ਇਹਨਾਂ ਨੇ ਹੁਣ ਕਹਿੰਦੇ ਆ ਵੀ $6.25 ਬਿਲੀਅਨ ਪਲੈਜ ਜਿਹੜਾ ਉਹ ਕੀਤਾ ਆ। ਹੁਣ ਤੱਕ ਡੈਲਜ਼ ਨੇ $2.9 ਬਿਲੀਅਨ ਦੀ ਡੋਨੇਸ਼ਨਸ ਦੇ ਚੁੱਕੇ ਹੈਗੇ ਆ ਡੈਲ ਫਾਊਂਡੇਸ਼ਨ ਦੇ ਤਹਿਤ, ਪਰ ਉਸ ਤੋਂ ਵੀ ਡਬਲ ਅਮਾਊਂਟ ਦੀ ਜਿਹੜੀ ਪਲੈਜ ਆ ਅਗਲੇ ਉਹਨਾਂ ਨੇ 4 ਸਾਲਾਂ ਦੇ ਵਿੱਚ ਇਹਨਾਂ ਟਰੰਪ ਅਕਾਊਂਟਸ ਦੇ ਵਿੱਚ ਜਿਹੜੀ ਉਹ ਘੱਲਣ ਦੀ ਲਈ ਜਿਹੜੀ ਉਹ ਆਖੀ ਆ। ਸੋ ਇੱਕ ਬੜਾ ਵੱਡਾ ਫਿਲੈਂਥਰੋਪਿਕ ਕਹਿ ਲਓ ਵੀ ਸਟੈਪ ਆ ਮਾਈਕਲ ਤੇ ਸੂਜ਼ਨ ਡੈਲ ਟੈਕਨੋਲੋਜੀ ਜਿਹੜੇ CEO ਮਾਈਕਲ ਡੈਲ ਆ ਤੇ ਉਹਨਾਂ ਦੀ ਫੈਮਿਲੀ ਦੇ ਦੁਆਰਾ, ਪਰਿਵਾਰ ਦੇ ਦੁਆਰਾ ਇਹ ਫੈਸਲਾ ਲਿਆ ਗਿਆ ਹੈ, ਜਿਹਦੇ ਨਾਲ 25 ਮਿਲੀਅਨ ਅਮਰੀਕਨਸ ਦੇ ਜਿਹੜੇ ਬੱਚੇ ਆ, ਚਿਲਡਰਨ ਆ, ਉਹਨਾਂ ਦੇ ਜੇ ਟਰੰਪ ਅਕਾਊਂਟ ਬਣਾਏ ਜਾਂਦੇ ਆ ਤੇ $250 ਇਹਨਾਂ ਦੇ ਵੱਲੋਂ ਉਸ ਦੇ ਵਿੱਚ ਰਾਸ਼ੀ ਪਾਈ ਜਾਊਗੀ। ਸਰਕਾਰ $1000 ਉਸ ਦੇ ਵਿੱਚ ਕੁੱਲ ਆਪਣੇ ਵੱਲੋਂ ਸਹਾਇਤਾ ਪਾਉਣ ਦੀ ਸਿਫਾਰਿਸ਼ ਕਰ ਚੁੱਕੀ ਹੈਗੀ ਆ। ਅਗਲੀ ਜਿਹੜੀ ਪੋਜ਼ਿਟਿਵ ਨਿਊਜ਼ ਇਹ ਆ ਰਹੀ ਆ ਵੀ ਇੱਕ ਨੈਸ਼ਨਲ ਗਾਰਡ ਜੋ ਸੀਰੀਅਸਲੀ ਜ਼ਖਮੀ ਹੋ ਗਿਆ ਸੀ, 에ਅਰ ਫੋਰਸ ਸਰਜੈਂਟ ਐਂਡਰਿਊ ਵੋਲਫ, ਉਹਦੀ ਜਿਹੜੀ ਸਿਹਤ ਆ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਹੋ ਰਹੀ ਹੈਗੀ ਆ। ਕਹਿੰਦੇ ਵੀ ਈਵਨ ਦੋ ਉਹ ਸੀਰੀਅਸ ਕੰਡੀਸ਼ਨ 'ਚ ਆ, ਪਰ ਇੰਪਰੂਵਮੈਂਟਸ ਹੋ ਰਹੀ ਹੈ। ਵੈਸਟ ਵਰਜੀਨੀਆ ਦੇ ਗਵਰਨਰ ਕ੍ਰੈਗ ਕੈਪਲਨ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦੱਸਿਆ ਹੈਗਾ। ਆਰਮੀ ਸਪੈਸ਼ਲਿਸਟ ਸਾਰਾ ਬੈਕਸਟਰੋਮ 20 ਸਾਲਾਂ ਦੀ ਸੀ, ਉਸ ਦੀ ਮੌਤ ਹੋ ਗਈ ਸੀ ਕਿਉਂਕਿ ਇੰਨੀਆਂ ਜ਼ਿਆਦਾ ਉਹਦੇ ਇੰਜਰੀਜ਼ ਹੋਈਆਂ ਸੀਗੀਆਂ। 170 ਦੇ ਕਰੀਬ ਵੈਸਟ ਵਰਜੀਨੀਆ ਦੇ ਗਾਰਡ ਮੈਂਬਰਸ ਇਸ ਵੇਲੇ ਵੀ ਵਾਸ਼ਿੰਗਟਨ DC ਜੋ ਰਾਜਧਾਨੀ ਆ ਉੱਥੇ ਲਾਏ ਹੋਏ ਹੈਗੇ ਆ। ਰਮੁੱਲਾ ਲਕਨਵਾਲ ਜੋ 29 ਸਾਲਾਂ ਦਾ ਸੀ, ਉਸ ਨੂੰ ਅਕਿਊਜ਼ ਕੀਤਾ ਗਿਆ ਅਫਗਾਨ ਨੈਸ਼ਨਲ ਜੋ ਆ ਜਿਸਨੇ ਗੋਲੀਆਂ ਚਲਾਈਆਂ ਸੀਗੀਆਂ। ਹਾਲਾਂਕਿ ਉਹ ਪਹਿਲਾਂ CIA ਦੇ ਨਾਲ ਕੰਮ ਕਰਦਾ ਰਿਹਾ ਜਦੋਂ ਅਫਗਾਨਿਸਤਾਨ ਦੇ ਵਿੱਚ ਹੀ ਉਹਨਾਂ ਦੇ ਜ਼ੀਰੋਜ਼ ਯੂਨਿਟ ਦੇ ਅੰਡਰ, ਪਰ ਉਹ ਮੈਂਟਲੀ ਕਹਿੰਦੇ ਕਾਫੀ ਅਪਸੈਟ ਸੀ ਪਿਛਲੇ ਕੁਝ ਮਹੀਨਿਆਂ ਤੋਂ, ਕਿਉਂਕਿ ਉਹਦੀ ਜੌਬ ਵੀ ਚਲ ਗਈ ਸੀ ਤੇ ਹਾਲਾਂਕਿ ਵਾਸ਼ਿੰਗਟਨ ਦੇ ਵਿੱਚ ਇੱਕ ਫਰਨਿਸ਼ਡ ਅਪਾਰਟਮੈਂਟ ਦੇ ਵਿੱਚ ਉਹ ਰਹਿੰਦਾ ਸੀ। ਸ਼ੂਟਿੰਗ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਰੇ ਹੀ ਅਸਾਈਲਮ ਡਿਸੀਜਨ ਦੇ ਉੱਤੇ ਪੌਜ਼ ਕਰ ਦਿੱਤਾ, ਉਹਨਾਂ ਨੂੰ ਰੋਕ ਦਿੱਤਾ, ਪਰਮਾਨੈਂਟਲੀ ਪੌਜ਼ ਕੀਤਾ ਮਾਈਗ੍ਰੇਸ਼ਨ ਆਲ ਥਰਡ ਵਰਲਡ ਕੰਟਰੀਜ਼ ਤੋਂ, ਤੇ ਨਾਲ ਦੀ ਨਾਲ 500 ਦੇ ਕਰੀਬ ਹੋਰ ਐਡੀਸ਼ਨਲ ਨੈਸ਼ਨਲ ਗਾਰਡ ਜਿਹੜੇ ਆ ਉਹ ਵਾਸ਼ਿੰਗਟਨ DC ਦੇ ਵਿੱਚ ਪੋਸਟ ਕਰ ਦਿੱਤੇ। ਜੀ 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 ਸੋ ਬਿਲਕੁਲ। ਤੇ ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਵੱਲ ਵੱਧਦੇ ਜਾਈਏ ਤਾਂ ਜਿਹੜੀ ਸਿਚੁਏਸ਼ਨਸ ਇਸ ਟਾਈਮ ਚੱਲ ਰਹੀ ਆ, ਕਹਿੰਦੇ ਵੀ ਜਿਹੜੇ ਪੋਪ ਲੀਓ ਆ, ਨਵੇਂ ਬਣੇ ਜਿਹੜੇ ਪੋਪ ਆ ਜਿਹੜੇ ਅਮਰੀਕਾ ਤੋਂ ਕਹਿ ਲਓ ਵੀ ਹੈਗੇ ਨੇ,
ਉਹ ਬੇਰੂਟ ਪੋਰਟ ਬਲਾਸਟ ਜਿੱਥੇ ਹੋਇਆ ਸੀਗਾ, ਕਾਫੀ ਵੱਡਾ ਇੱਕ ਧਮਾਕਾ ਹੋਇਆ ਸੀ ਕਾਫੀ ਚਿਰ ਪਹਿਲਾਂ, ਉੱਥੇ ਕਹਿੰਦੇ ਪਹੁੰਚੇ ਹੋਏ ਆ ਤੇ ਉੱਥੇ ਕਹਿੰਦੇ ਜਾ ਕੇ ਵੀ ਉਹ ਪ੍ਰੇ ਕਰਨ ਜਾ ਰਹੇ ਹੈਗੇ ਆ। ਸੋ ਉੱਦਾਂ ਜੇ ਦੇਖਿਆ ਜਾਵੇ ਵੀ ਤਕਰੀਬਨ ਜਿੰਨੇ ਕੁ ਵੀ ਪੋਪ ਰੀਸੈਂਟਲੀ ਹਿਸਟਰੀ ਦੇ ਵਿੱਚ ਦੇਖੇ ਆ, ਉਹਨਾਂ ਨੇ ਆਂਢੀਆਂ ਗੁਆਂਢੀਆਂ ਦੇ ਨਾਲ ਮਦਦ ਕਰਨ ਦੇ ਲਈ ਅਜਿਹੇ ਜਿਹੜੇ ਕਾਰਜ ਆ ਉਹ ਕੀਤੇ ਆ। ਕਈ ਵਾਰੀ ਤਾਂ ਆਪਾਂ ਦੇਖਿਆ ਵੀ ਜਿਹੜੇ ਪੋਪ ਆ ਉਹਨਾਂ ਨੇ ਤਾਂ ਡਾਇਰੈਕਟਲੀ ਜਿਹੜੀ ਅਮਰੀਕਨ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਉਲਟ ਤੱਕ ਵੀ ਜਿਹੜੇ ਬਿਆਨ ਆ ਵਿਰੋਧਾਭਾਸ ਦੇ ਵਿੱਚ ਵੀ ਜਿਹੜੇ ਬਿਆਨ ਆ ਉਹ ਜਾਰੀ ਕਰ ਚੁੱਕੇ ਸੀਗੇ। ਸੋ ਬੇਰੂਟ ਦੇ ਵਿੱਚ ਉਸ ਥਾਂ ਦੇ ਉੱਤੇ ਪਹੁੰਚ ਕੇ ਕਹਿੰਦੇ ਵੀ ਵਿਸ਼ੇਸ਼ ਪ੍ਰਾਰਥਨਾ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਜਾਂ ਇਹ ਵੀ ਦੱਸ ਦਈਏ ਸਰੋਤਿਆਂ ਨੂੰ, ਜਿਹੜੇ ਮੌਜੂਦਾ ਪੋਪ ਆ ਉਹ ਅਮਰੀਕਨ ਸਿਟੀਜ਼ਨ ਆ, ਅਮਰੀਕਾ ਦੇ ਆ। ਸ਼ਿਕਾਗੋ ਇਲਾਕੇ ਤੋਂ ਪਹੁੰਚੇ ਆ ਉੱਥੇ ਜੀ। ਤੇ ਜਾਂਦੇ ਜਾਂਦੇ ਇੱਕ ਖਬਰ ਇੰਡੀਆ ਦੇ ਨਾਲ ਤੇ ਰਸ਼ੀਆ ਦੇ ਨਾਲ ਰਿਲੇਟਡ ਸਾਂਝੀ ਕਰਨੀ ਆ। ਰਸ਼ੀਆ ਦਾ ਪੁਟਿਨ ਜਿਹੜਾ ਆ ਉਹ ਕਹਿੰਦੇ ਆਪਣੇ એનર્ਜੀ ਨੂੰ ਤੇ ਡਿਫੈਂਸ ਐਕਸਪੋਰਟਸ ਨੂੰ ਜਿਹੜਾ ਬੂਸਟ ਕਰਨ ਦੇ ਲਈ ਇੰਡੀਆ ਜਾ ਰਿਹਾ ਹੈਗਾ। ਰਸ਼ੀਆ ਨੇ ਇੰਡੀਆ ਨੂੰ ਕਾਫੀ ਸਾਲਾਂ ਤੋਂ ਆਰਮ ਸਪਲਾਈ ਕੀਤੇ ਹੈਗੇ ਆ ਤੇ ਜਿਹੜਾ ਟੌਪ ਵਾਇਰ ਹੈਗਾ ਇੱਕ ਤਰ੍ਹਾਂ ਦੇ ਨਾਲ ਇੰਡੀਆ ਰਸ਼ੀਆ ਤੋਂ, ਤੇ ਇਹ ਵੀ ਇਹ 'ਚ ਕੋਈ ਝੂਠ ਨਹੀਂ ਹੈ ਵੀ ਰਸ਼ੀਆ ਤੋਂ ਇੰਡੀਆ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਆਇਲ ਬਾਈ ਕੀਤਾ, ਈਵਨ ਦੋ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਅਮਰੀਕਾ ਵੱਲੋਂ ਲਾਈਆਂ ਗਈਆਂ। ਪਰ ਇਸ ਟਾਈਮ ਇੰਡੀਆ ਦਾ ਜਿਹੜਾ ਕਰੂਡ ਇੰਪੋਰਟ ਹੈਗਾ ਆ ਉਹ 3 ਸਾਲਾਂ ਦੇ ਮੁਕਾਬਲੇ ਜੇ ਦੇਖਿਆ ਜਾਵੇ ਲੋਐਸਟ ਹੈਗਾ ਆ, ਕਿਉਂਕਿ ਸੈਂਕਸ਼ਨਸ ਬਹੁਤ ਜ਼ਿਆਦਾ ਲਾਈਆਂ ਗਈਆਂ ਰਸ਼ੀਆ ਦੇ ਆਇਲ ਦੇ ਉੱਤੇ। ਸੋ ਇਸ ਵਿਜ਼ਿਟ ਦੇ ਉੱਤੇ 4 ਸਾਲਾਂ 'ਚ ਇਹ ਹੋਣ ਜਾ ਰਹੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਭਾਰਤ ਨੂੰ, ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਉਹ ਮਿਲਣਗੇ ਤੇ ਪੁਟਿਨ ਦੇ ਨਾਲ ਉਹਨਾਂ ਦੇ ਡਿਫੈਂਸ ਮਿਨਿਸਟਰ ਐਂਡਰਿਊ ਬੈਲਸੋਵ ਉਹ ਵੀ ਪਹੁੰਚ ਰਹੇ ਹੈਗੇ ਆ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਓਪਰਚੁਨਿਟੀ ਆ, ਸਪੈਸ਼ਲ ਰਿਲੇਸ਼ਨਸ਼ਿਪ ਮਾਸਕੋ ਦੇ ਨਾਲ ਹੋਊਗਾ। ਹਾਲਾਂਕਿ ਜੋ ਡਿਵੈਲਪਮੈਂਟਸ ਜੋ ਕੁਝ ਚੱਲ ਰਹੀਆਂ ਆ ਉਹ ਤੁਹਾਡੇ ਸਾਹਮਣੇ ਹੀ ਆ, ਪਰ ਇੰਡੀਅਨ ਆਫੀਸ਼ੀਅਲ ਇੱਕ ਪਾਸੇ ਚਿੰਤਾ 'ਚ ਵੀ ਹੈਗੇ ਆ ਵੀ ਜੇ ਆਪਾਂ ਨਵੇਂ એનર્ਜੀ ਤੇ ਡਿਫੈਂਸ ਦੀਆਂ ਡੀਲਸ ਰਸ਼ੀਆ ਦੇ ਨਾਲ ਕਰ ਲਈਆਂ, ਇਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਹੈਗੇ ਆ ਉਹਨਾਂ ਨੇ ਜਿਹੜਾ 50% ਟੈਰਿਫ ਕੀਤਾ ਸੀ, ਡਬਲ ਕਰਤਾ ਸੀ ਅਗਸਤ ਮਹੀਨੇ ਦੇ ਵਿੱਚ ਭਾਰਤੀ ਚੀਜ਼ਾਂ ਦੇ ਉੱਤੇ, ਉਹ ਹੋਰ ਵੀ ਜਿਹੜਾ ਵੱਡਾ ਐਕਸ਼ਨ ਲੈ ਸਕਦੇ ਹੈਗੇ ਆ। ਸੋ ਦੋਨੋਂ ਪਾਸੇ ਹੁਣ ਲੱਤਾਂ ਫਸੀਆਂ ਹੋਈਆਂ ਭਾਰਤ ਸਰਕਾਰ ਦੀਆਂ, ਤੇ ਦੇਖਦੇ ਆ ਵੀ ਇਹ ਪੁਟਿਨ ਹੋਣਾ ਦੀ ਵਿਜ਼ਿਟ ਤੋਂ ਬਾਅਦ ਕੀ ਜਿਹੜੇ ਟਰੰਪ ਹੋਣੀ ਆ ਉਹ ਕੀ ਕਹਿੰਦੇ ਹੈਗੇ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਜਿਹੜਾ ਜੀ ਹੁਣ ਸਮਾਪਤ ਹੈ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿ ਕੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।